ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜੀ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 12 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇਸ ਸਮੇਂ ਦੀ ਖਾਸੀ ਚਰਚਿਤ ਖਬਰ ਤੋਂ ਸ਼ਰਮਾ ਜੀ। ਜਥੇਦਾਰ ਹਵਾਰਾ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਪੈਰੋਲ ਦੇ ਬਾਰੇ ਖੁਦ ਹੀ ਸਰਕਾਰ ਨੇ ਚਰਚਾ ਛੇੜੀ ਹੈ। ਸਰਕਾਰ ਦੇ IT ਸੈੱਲ ਨੇ, ਸਰਕਾਰ ਪੱਖੀ ਲੋਕਾਂ ਨੇ ਉਹਨੂੰ ਅੱਗੇ ਵਧਾਇਆ ਤੇ ਇਸ ਤਰੀਕੇ ਨਾਲ ਪੇਸ਼ ਕੀਤਾ ਵੀ ਇਸ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਪੇਸ਼ਬੰਦੀਆਂ ਨੇ ਉਹ ਨਹੀਂ ਹੋਈਆਂ। ਹੁਣ ਪੈਰੋਲ ਤੋਂ ਪਹਿਲਾਂ ਹੀ ਵੱਖ-ਵੱਖ ਜਿਹੜੀਆਂ ਧਿਰਾਂ ਨੇ, ਚਾਹੇ ਉਹ ਸਿਆਸੀ ਧਿਰਾਂ ਹੋਣ, ਚਾਹੇ ਉਹ ਸੱਤਾਧਾਰੀ ਧਿਰ ਹੋਵੇ, ਚਾਹੇ ਉਹ ਹੋਰ ਧਿਰਾਂ ਹੋਣ, ਉਹਨਾਂ ਦੇ ਵਿੱਚ ਇੱਕ ਕ੍ਰੈਡਿਟ ਲੈਣ ਦੀ ਹੋੜ ਜਿਹੜੀ ਆ ਮੱਚੀ ਹੋਈ ਆ। ਸਿਹਰਾ ਲੈਣ ਦੇ ਲਈ ਸਾਰੇ ਤਰਲੋ ਮੱਛੀ ਨੇ ਜੀ। ਪ੍ਰਵੀਨ ਜੀ, ਜਗਤਾਰ ਸਿੰਘ ਹਵਾਰਾ ਬਿਆਨ ਸਿੰਘ ਕਤਲकांड ਮਾਮਲੇ ਦੇ ਵਿੱਚ ਅੰਦਰ ਨੇ ਜੀ। ਉਹਨਾਂ ਦੇ ਨਾਲ ਦੇ ਸਾਥੀਆਂ ਚੋਂ ਕਈਆਂ ਨੂੰ ਸਮੇਂ-ਸਮੇਂ ਕਦੇ ਕਿਸੇ ਦੀ ਮਰਗਤ ਤੇ, ਕਿਸੇ ਭੈਣ ਭਰਾ ਦੇ ਵਿਆਹ ਤੇ, ਕਿਸੇ ਮੌਕੇ ਤੇ ਘੰਟਿਆਂ ਬੱਧੀ ਸੀ ਜਾਂ ਕਿਸੇ ਤਰ੍ਹਾਂ ਦੀ ਸੀ, ਕਦੇ ਨਾ ਕਦੇ ਕਿਸੇ ਰੂਪ ਚ ਪੈਰੋਲ ਮਿਲੀ ਹੈ ਜੀ। ਪਰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਹੀਂ ਮਿਲੀ। ਹੁਣ ਉਹਨਾਂ ਦੇ ਮਾਤਾ ਦਾ ਮਸਲਾ ਹੈ ਕਿ ਬਹੁਤ ਬਿਰਧ ਹੋ ਗਏ ਨੇ, ਸਿਹਤ ਸਾਥ ਨਹੀਂ ਦੇ ਰਹੀ, ਇਸ ਲਈ ਕਈ ਤਰ੍ਹਾਂ ਦੇ ਖਦਸ਼ੇ, ਕਈ ਤਰ੍ਹਾਂ ਦੇ ਫਿਕਰ ਨੇ ਜੀ। ਤੇ ਮਾਤਾ ਦੀ ਖੁਦ ਦੀ ਇੱਛਾ ਕਿ ਮੈਂ ਜਾਣ ਤੋਂ ਪਹਿਲਾਂ ਇੱਕ ਵਾਰ ਆਪਣੇ ਪੁੱਤ ਨੂੰ ਕੋਲ ਬਿਠਾ ਕੇ ਤਰਪਲੋਸ ਲਵਾਵਾਂ, ਮਿਲ ਲਵਾਂ। ਸੋ ਉਸ ਨਾਤੇ ਇਹ ਗੱਲ ਤੁਰਦੀ ਹੈ ਕਿਤੋਂ ਨਾ ਕਿਤੋਂ ਕਿ ਵੀ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ। ਜੀ ਜੀ। ਹੁਣ ਇੱਕ ਪ੍ਰਕਿਰਿਆ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੱਗਿਆ ਹੋਇਆ ਮੋਰਚਾ। ਦੂਸਰਾ ਹੈ ਸਮੇਂ-ਸਮੇਂ ਹੁੰਦੇ ਪ੍ਰਦਰਸ਼ਨ, ਮੰਗਾਂ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚੇ ਵਾਲੀ ਧਿਰ ਕਹਿੰਦੀ ਅਸੀਂ ਤਾਂ ਨੰਗੇ ਤਾਂ ਲੜ ਰਹੇ ਹਾਂ ਔਰ ਅਸੀਂ ਇਕੱਲੇ ਜਗਤਾਰ ਸਿੰਘ ਹਵਾਰਾ ਲਈ ਨਹੀਂ, ਸਾਰੀਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਿ ਵੀ ਉਹਨਾਂ ਦਾ ਹੱਕ ਬਣਦਾ, ਜਿਨ੍ਹਾਂ ਦੀ ਰਿਹਾਈ ਹੈ ਜਾਂ ਜਿਨ੍ਹਾਂ ਦੀ ਪੈਰੋਲ ਦਾ ਮਸਲਾ ਉਹ ਸਾਰਾ ਕੁਝ ਜੀ। ਇਸ ਤੋਂ ਪਹਿਲਾਂ ਵੀ ਇੱਥੇ ਆਪਾਂ ਦੇਖਿਆ ਸੀਗਾ ਕਿ ਬੰਦਾ ਲਗਾਤਾਰ ਭੁੱਖ ਹੜਤਾਲ ਤੇ ਬੈਠ ਗਿਆ ਤੇ ਲੰਬੀ ਲੜਾਈ ਚੱਲੀ, ਜੱਦੋ-ਜਹਿਦ ਤੇ ਸ਼ਾਇਦ ਕੈਪਟਨ ਸਰਕਾਰ ਦੇ ਸਮੇਂ ਦੀ ਉਹ ਘਟਨਾ ਤੇ ਉਹ ਤੋਂ ਬਾਅਦ ਇੱਕ ਦੋ ਸਾਥੀਆਂ ਨੂੰ ਪੈਰੋਲ ਮਿਲੀ ਵੀ। ਤੇ ਹੁਣ ਜਦੋਂ ਇਹ ਮਾਮਲਾ ਆਇਆ ਤਾਂ ਇੱਕ ਪਾਸੇ ਮੋਰਚੇ ਵਾਲੀ ਧਿਰ ਹੈ, ਦੂਏ ਪਾਸੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਬਣਾਈ ਗਈ ਵਾਪਸ ਪੰਜਾਬ ਦੀ ਜਥੇਬੰਦੀ ਹੈ, ਠੀਕ ਹੈ, ਜਿਹੜੀ ਕਹਿੰਦੀ ਕਿ ਅਸੀਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਆ ਕੇ, ਚੰਡੀਗੜ੍ਹ 'ਚ ਦਾਖਲ ਹੋ ਕੇ ਅਸੀਂ ਦੇਖੋ ਮਾਰਚ ਵੀ ਕਰਤਾ, ਪ੍ਰਦਰਸ਼ਨ ਵੀ ਕਰਤਾ, ਸਾਡੀ ਮੰਗ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਹੁੰਦੀ। ਫਿਰ ਉਹਨਾਂ ਦਾ ਇੱਕ ਵਫਦ ਰਾਜਪਾਲ ਨੂੰ ਮੰਗ ਪੱਤਰ ਵੀ ਦੇ ਕੇ ਆਉਂਦਾ ਤੇ ਉਸ ਪਾਸੇ ਦੂਏ ਪਾਸੇ ਸ਼੍ਰੋਮਣੀ ਕਮੇਟੀ ਕਹਿੰਦੀ ਵੀ ਕਿ ਇਕੱਲੇ ਤੁਸੀਂ ਥੋੜਾ ਲੱਗੇ ਹੋ, ਅਸੀਂ ਵੀ ਤਾਂ ਲੱਗਿਆ, ਅਸੀਂ ਚਿੱਠੀਆਂ ਲਿਖੀਆਂ ਕੇਂਦਰ ਨੂੰ, ਅਸੀਂ ਦਸਤਖਤ ਮੁਹਿੰਮ ਚਲਾਈ ਹੈ, ਇਹ ਉਹਦਾ ਅਸਰ ਹੈ ਜੀ। ਤੇ ਬਾਦਲ ਕਹਿੰਦੇ ਜੀ ਅਸੀਂ ਵੀ ਆਵਾਜ਼ ਚੁੱਕਦੇ ਰਹੇ ਹਾਂ। ਮਤਲਬ ਇਹ ਵੀ ਦਵੀ ਸੋਚ ਕਹੀ ਜਾਂਦੇ ਨੇ ਕਿ ਦੇਖੋ ਜੀ ਮੋਦੀ ਨਾਲ ਮੁਲਾਕਾਤ ਹੋਈ, ਉਹ ਤੋਂ ਬਾਅਦ ਗੱਲ ਤੁਰੀ ਹੈ ਜੀ, ਇਹ ਤਾਂ ਅਸੀਂ ਕੰਨ 'ਚ ਫੂਕ ਮਾਰਿਆ ਇਹ। ਸੋ ਇੱਥੋਂ ਲੱਗਦਾ ਕਿ ਸਾਰੀਆਂ ਤਰ੍ਹਾਂ ਸਿਹਰਾ ਲੈਣ ਲਈ ਕਾਹਲੀਆਂ ਨੇ ਜੀ। ਇਹ ਸਿਹਰਾ ਲੈਣ ਦੀ ਕਵਾਇਦ ਇਸ ਲਈ ਹੋਰ ਇਹਦੇ ਵਿੱਚ ਵਾਧਾ ਹੁੰਦਾ ਦਿਖਦਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ 20 ਦਿਨ ਪਹਿਲਾਂ ਇਸ ਟਾਈਮ ਤੇ ਸੀ ਕਿ ਨਾ ਜੇ ਪੈਰੋਲ ਮਿਲ ਗਈ ਹਾਲਾਤ ਖਰਾਬ, ਫਿਰ ਤਾਂ ਜੀ ਇੱਥੇ ਅਮਨ ਕਾਨੂੰਨ ਦੀ ਸਥਿਤੀ, ਪਾਣੀਆਂ ਨੂੰ ਅੱਗ ਲੱਗ ਜੂ, ਪਾਣੀਆਂ ਨੂੰ ਇਹ ਹੋ ਜੂ, ਬਹੁਤ ਕੁਛ। ਸੋ ਹੁਣ ਉਹ ਤੇ ਕਹਿੰਦੀ ਨਾ ਜੀ, ਕੰਟਰੋਲ ਸਾਡੇ ਹੱਥ 'ਚ ਹੈ, ਅਮਨ ਕਾਨੂੰਨ ਦਾ ਤਾਂ ਕੋਈ ਮਸਲਾ ਹੀ ਨਹੀਂਗਾ, ਲਾਅ ਐਂਡ ਆਰਡਰ ਦਾ ਕੋਈ ਮਸਲਾ ਹੀ ਨਹੀਂਗਾ, ਤੁਸੀਂ ਪੈਰੋਲ ਦੇ ਦਿਓ, ਮੈਂ 10 ਦਿਨਾਂ ਦੀ ਮੈਂ ਮਾਰਕ ਕਰਦਾ। ਇਹ ਸਾਰਾ ਕੁਛ ਕਿੱਥੋਂ ਹੋਇਆ? ਕੇਂਦਰ ਨੇ ਕਿਹਾ ਤਾਂ ਤੁਸੀਂ ਤੁਰੇ, ਤੁਸੀਂ ਆਪਣੀ ਇੱਛਾ ਨਾਲ ਨਹੀਂ ਤੁਰੇ ਜੀ।
ਜੇ ਤੁਹਾਡੀ ਇੱਛਾ ਹੁੰਦੀ ਤਾਂ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਹੋਰ ਬੰਦ ਨੇ ਕੈਦੀ, ਸਿੱਖ ਕੈਦੀ ਉਹ ਚਾਹੇ ਹੈ ਨਾ, ਉਹਨਾਂ ਦੀ ਫਿਰ ਤੁਸੀਂ ਉਹਨਾਂ ਦੀ ਪੈਰੋਲ ਦੇ ਦਿੰਦੇ। ਚਾਹੇ ਇਹਦੇ ਹੀ ਜਗਤਾਰ ਸਿੰਘ ਹਵਾਰਾ ਦੇ ਸਾਥੀਓ ਜਿਹੜੇ ਹੈਗੇ ਨੇ ਪਿਓਰਾ ਤਾਰਾ ਹੋਰੀ, ਉਹਨਾਂ ਦੇ ਵਿੱਚੋਂ ਦੱਸ ਦਿਓ ਕਿੰਨਿਆਂ ਨੂੰ ਤੁਸੀਂ ਪੈਰੋਲ ਦੇਤੀ। ਉਹ ਤਾਂ ਤੁਹਾਡੇ ਅਧਿਕਾਰ ਖੇਤਰ 'ਚ ਹੈ। ਜੇ ਸੱਚਮੁੱਚ ਤੁਸੀਂ ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਜਾਂ ਬੰਦੇ ਦੀ ਇਸ ਪ੍ਰਕਿਰਿਆ ਦਾ ਕਿ ਵੀ ਕੈਦੀ ਦਾ ਵੀ ਹੱਕ ਹੁੰਦਾ ਹੈ, ਉਹਦੇ ਵੀ ਕੋਈ ਮਤਲਬ ਹੱਕ ਹਕੂਕ ਨੇ, ਫਿਰ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਵਾਲੇ ਮਾਮਲੇ 'ਚ ਤੁਹਾਡੀ ਦਿੱਲੀ ਸਰਕਾਰ ਰਹੀ, ਤੁਹਾਡੇ ਤੇ ਸਵਾਲ ਆਉਂਦਾ ਰਿਹਾ। ਸਹੀ ਹੈ। ਤੋ ਇਸ ਲਈ ਇਹਦਾ ਮਤਲਬ ਕੇਂਦਰ ਨੇ ਚਾਹਿਆ ਤਾਂ ਤੁਸੀਂ ਕਹਿੰਦੇ ਜੀ ਕੇਂਦਰ ਨਾਲ ਮਿਲ ਕੇ ਅਸੀਂ ਅੰਮ੍ਰਿਤਪਾਲ ਅੰਦਰ ਕਰਾਇਆ। ਹੁਣ ਕੇਂਦਰ ਨੇ ਚਾਹਿਆ ਤਾਂ ਤੁਸੀਂ ਜੀ ਰਾਜਪਾਲ ਨੂੰ ਮਿਲਣ ਚਲੇ ਗਏ ਤੇ ਆ ਕੇ ਚਿੱਠੀ ਲਿਖ ਰਹੇ ਹੋ ਕਿ ਹਾਂ ਜੀ ਪੈਰੋਲ ਦਿੱਤੀ ਜਾਵੇ। ਫਿਰ ਕੇਂਦਰ ਨੇ ਚਾਹਿਆ, ਤੁਸੀਂ ਰਾਜਪਾਲ ਕੋਲ ਦੁਬਾਰਾ ਜਾ ਰਹੇ ਹੋ ਕਿ ਲਓ ਜੀ ਮੈਂ ਤਾਂ ਮਨਜ਼ੂਰੀ ਦੇਤੀ ਜੀ, ਮੈਂ ਤਾਂ ਇੱਛਾ ਪ੍ਰਗਟਾਤੀ ਜੀ, ਮੈਂ ਤਾਂ 10 ਦਿਨ ਦੀ ਪੈਰੋਲ ਮੰਗ ਲਈ ਜੀ, ਹੁਣ ਤੁਸੀਂ ਦਸਤਖਤ ਕਰ ਦਿਓ ਜੀ, ਕੰਮ ਹੋ ਜਾਊਗਾ ਜੀ। ਹੁਣ ਇਹ ਸਾਰੀ ਭਜਨਾਥ ਇਸ ਕਦਰ ਦਿਖਾਈ ਜਾ ਰਹੀ ਹੈ ਕਿ ਦੇਖੋ ਜੀ ਮੈਂ ਦਵਾ ਰਿਹਾ ਪੈਰੋਲ। ਪੰਥਕ ਧਿਰਾਂ, ਪੰਥਕ ਸੰਸਥਾਵਾਂ, ਅਕਾਲੀ ਦਲ ਦੇ ਆਲੇ ਦੁਆਲੇ, ਨਾਮਾਂ ਦੇ ਆਲੇ ਦੁਆਲੇ ਘੁੰਮਣ ਵਾਲੀਆਂ ਜਥੇਬੰਦੀਆਂ, ਉਹ ਸਾਰੀਆਂ ਇਹ ਦਿਖਾਉਣ ਦੀ ਕੋਸ਼ਿਸ਼ ਨੇ ਕਿ ਜਦੋਜਹਿਦ ਸਾਡੀ, ਉਹ ਤੋਂ ਬਾਅਦ ਬੂਰ ਪਿਆ। ਸੱਤਾਧਾਰੀ ਧਿਰ ਕਹਿੰਦੀ ਨਾ, ਅਸਲੀ ਤਾਂ ਕਾਗਜ਼ੀ ਕਾਰਵਾਈ ਨਹੀਂ ਹੁੰਦਾ, ਉਹ ਕਾਰਵਾਈ ਅਸੀਂ ਕੀਤੀ ਹੈ। ਉਹ ਜਿਵੇਂ ਡੈਮ ਵਾਲੀ ਆਪਾਂ ਗੱਲ ਕਰਦੇ ਹੁੰਦੇ ਸੀ ਨਾ ਕਿ ਚੰਡੀਗੜ੍ਹ ਤੋਂ ਨੰਗਲ ਤੱਕ ਕਿੰਨੀ ਭੱਜ ਨੱਠ ਕੀਤੀ ਹੈ ਮੈਂ, ਉਸੇ ਤਰ੍ਹਾਂ ਇਹ ਦਿਖਾਉਣਾ ਚਾਹੁੰਦੇ ਨੇ ਕਿ ਸੀਐਮਓ ਤੋਂ ਲੈ ਕੇ ਹੈ ਨਾ ਰਾਜਪਾਲ ਦੇ ਘਰ ਤੱਕ ਦੇਖੋ ਮੈਂ ਕਿੰਨੀ ਭੱਜ ਨੱਠ ਕੀਤੀ ਹੈ, ਤਾਂ ਇਹ ਗੱਲ ਅੱਗੇ ਤੁਰੀ ਹੈ ਜੀ। ਸਹੀ ਹੈ ਭਾਈ, ਜੇ ਤੁਹਾਡੀ ਭੱਜ ਨੱਠ ਨਾਲ ਹੁੰਦਾ ਤਾਂ ਹੋਰਾਂ ਦੇ ਮਾਮਲਿਆਂ 'ਚ ਵੀ ਤੁਸੀਂ ਇਹ ਪਹਿਲ ਕਦਮੀ ਕਰਕੇ ਉਦਾਹਰਨ ਪੇਸ਼ ਕਰਦੇ। ਸਹੀ ਗੱਲ, ਮੌਕਾ ਸੀ। ਤੁਸੀਂ ਕਿੰਨੇ ਦੀ ਪੈਰਵੀ ਕੀਤੀ। ਜੇ ਤੁਹਾਡੀ ਇੱਛਾ ਨਾਲ ਹੁੰਦਾ ਫਿਰ ਰਵਨੀਤ ਬਿੱਟੂ ਵੀ ਤੁਹਾਡੀ ਇੱਛਾ ਨਾਲ ਗਿਆ ਰਾਜਪਾਲ ਕੋਲ ਕਿ ਹਾਂ ਜੀ ਦੇ ਦਿਓ। ਸਹੀ ਹੈ। ਉਹ ਕਿਹਦੀ ਇੱਛਾ ਨਾਲ ਗਿਆ? ਉਹ ਰਵਨੀਤ ਬਿੱਟੂ ਜਿਹਦੇ ਦਾਦੇ ਦੇ ਕਤਲ ਦੇ ਮਾਮਲੇ 'ਚ ਅੰਦਰ ਨੇ ਤੇ ਬਾਰ-ਬਾਰ ਕਹਿੰਦੇ ਰਹੇ ਨੇ ਰਵਨੀਤ ਬਿੱਟੂ ਹੋਰਾਂ ਦਾ ਕਿਹੜਾ ਪੱਖ ਰਿਹਾ, ਕਿਹੜੀ ਧਿਰ ਰਹੀ ਹੈ, ਕਿਹੜੀ ਦਲੀਲ ਰਹੀ ਹੈ, ਸਾਰਿਆਂ ਨੂੰ ਪਤਾ। ਤੇ ਅਚਾਨਕ ਜੇ ਮੈਂ ਬੀਜੇਪੀ ਦੀ ਭਾਸ਼ਾ 'ਚ ਸ਼ਬਦ ਦੀ ਵਰਤੋਂ ਕਰਾਂ ਕਿ ਅਚਾਨਕ ਹਿਰਦੇ ਪਰਿਵਰਤਨ ਕਿਉਂ ਹੋ ਗਿਆ ਰਵਨੀਤ ਬਿੱਟੂ ਦਾ। ਸਹੀ ਹੈ, ਸਹੀ ਹੈ। ਇਹ ਕਿਉਂ ਹੈ? ਉਹ ਸਭ ਨੂੰ ਸਮਝ ਆਉਂਦਾ। ਬੀਜੇਪੀ ਕਹਿੰਦੀ ਕ੍ਰੈਡਿਟ ਅਸੀਂ ਲੈਣਾ। ਸਹੀ ਹੈ। ਪੰਜਾਬ ਦੇ ਵਿੱਚ ਅਸੀਂ ਪੱਗਾਂ ਵਾਲੇ ਲੀਡਰ ਨਹੀਂ ਲੈਣੇ, ਪੱਗਾਂ ਵਾਲੀ ਵੋਟਾਂ ਵੀ ਲੈਣੀਆਂ। ਇਸ ਲਈ ਉਹ ਕਹਿੰਦੇ ਕਿ ਇਹ ਤਾਂ ਸਾਡੇ ਹੱਥ ਗਿੱਦੜ ਸਿੰਘ ਜੀ ਆ ਗਈ, ਸਾਨੂੰ ਪਤਾ ਕਿ ਇਹਦੇ ਤਰੀਕੇ ਨਾਲ ਭਾਵਨਾਤਮਕ ਤੌਰ ਤੇ ਅਸੀਂ ਇਹ ਭਾਵਨਾਵਾਂ ਕੈਸ਼ ਕਰਾਂਗੇ। ਸਹੀ ਹੈ। ਤੇ ਭਗਵੰਤ ਮਾਨ ਕਹਿੰਦਾ ਮੈਂ ਕੈਸ਼ ਕਰੂੰਗਾ, ਚਾਹੇ ਕਹੂੰਗਾ ਤੁਹਾਡੇ ਘਰੇ ਤੇ ਕਰੂੰਗਾ, ਪਰ ਮੇਰਾ ਬਣਦਾ ਕਿਉਂਕਿ ਮੈਨੂੰ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਾਲੇ ਮਾਮਲੇ 'ਚ ਉਹ ਹੁੰਗਾਰਾ ਨਹੀਂ ਮਿਲਿਆ ਜੋ ਮੈਨੂੰ ਉਮੀਦ ਸੀ, ਇਸ ਲਈ ਸ਼ਾਇਦ ਮੈਂ ਇਹਦੇ ਨਾਲ ਮਿਲ ਲਵਾਂ। ਹੁਣ ਇੱਕ ਪਾਸੇ ਤਾਂ ਉਹਨੂੰ ਲੱਗਦਾ ਕਿ ਪੰਜਾਬ ਦਾ ਹਿੰਦੂ, ਪੰਜਾਬ ਦਾ ਵਪਾਰੀ, ਪੰਜਾਬ ਦਾ ਸ਼ਹਿਰੀ ਰਾਮ ਜੀ ਦੇ ਨਾਂ ਤੇ ਇੱਕ ਨਾਟਕ ਕਰਾ ਕੇ ਸ਼ਿਵ ਜੀ ਦੇ ਨਾਂ ਤੇ ਡਮਰੂ ਵਜਾ ਕੇ ਵੋਟਾਂ ਮੈਂ ਏਦਾਂ ਇਕੱਠੀਆਂ ਕਰ ਲੂੰਗਾ। ਸਹੀ ਹੈ। ਤੇ ਸਿੱਖ ਵੋਟਾਂ ਮੈਂ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੇ ਨਾਂ ਦੇ ਉੱਤੇ ਜਗਤਾਰ ਹਵਾਰਾ ਦੀ ਪੈਰੋਲ ਦੇ ਨਾਂ ਦੇ ਉੱਤੇ ਇਕੱਠੀਆਂ ਕਰ ਲੂੰਗਾ। ਮਤਲਬ ਮੈਨੂੰ ਸਵਾਲ ਨਾ ਪੁੱਛਿਓ ਕੋਈ ਕਿ ਮੈਂ ਸਰਕਾਰ 'ਚ ਆ ਕੇ ਕੰਮ ਕੀ ਕਰਨਾ ਸੀ। ਸਹੀ ਹੈ। ਮੈਂ ਤੁਹਾਡੀਆਂ ਭਾਵਨਾਵਾਂ ਨਾਲ, ਤੁਹਾਡੇ ਅਕੀਦੇ ਨਾਲ, ਤੁਹਾਡੇ ਧਰਮ ਨਾਲ, ਤੁਹਾਡੀਆਂ ਰੋਹ ਰੀਤਾਂ ਦੇ ਨਾਲ ਖੇਡੂੰਗਾ ਤੇ ਵੋਟਾਂ ਹਾਸਲ ਕਰੂੰਗਾ। ਤੇ ਬੀਜੇਪੀ ਕਹਿੰਦੀ ਅਸੀਂ ਤੇਰੇ ਨਾਲ ਵੱਡੇ ਖਿਲਾੜੀ ਹਾਂ ਇਸ ਮਾਮਲੇ 'ਚ। ਸਹੀ ਹੈ। ਹਿੰਦੂਆਂ ਦੀ ਸਾਡੀ ਗਰੰਟੀ ਹੈ ਕਿ ਸਾਨੂੰ ਵੀ ਪੈ ਜਾਣੇ ਆ ਤੇ ਸਿੱਖਾਂ ਨੂੰ ਅਸੀਂ ਭਰਵਾ ਲੈਣਾ, ਉਹ ਵੀ ਸਾਨੂੰ ਪੈ ਜਾਣੇ ਆ। ਲੈ ਆਪਾਂ ਤਾਂ ਗੱਲ ਬਣ ਗਈ ਆਪਣੀ। ਹੁਣ ਇਹ ਸਾਰੀ ਲੜਾਈ ਦੇ ਵਿੱਚ ਇੱਕ ਸਮਝਣ ਵਾਲੀ ਗੱਲ ਹੈ ਕਿ ਇਹ ਕੋਈ ਜੱਗੋ 13ਵਾਂ ਹੋ ਰਿਹਾ ਜਗਤਾਰ ਹਵਾਰੇ ਦੀ ਪੈਰੋਲ ਦਾ ਮਾਮਲਾ। ਅੱਜ ਤੋਂ ਪਹਿਲਾਂ ਕਿਸੇ ਨੂੰ ਪੈਰੋਲ ਮਿਲੀ ਨਹੀਂ ਕਦੇ, ਮਿਲਦੀ ਰਹੀ ਹੈ। ਤੇ ਜੇ ਮਿਲੀ ਹੈ ਵੱਖ-ਵੱਖ ਮਾਮਲਿਆਂ 'ਚ ਕੀ ਐਡਾ ਦਿਖਾਵਾ, ਐਡਾ ਪ੍ਰਗਟਾਵਾ ਹੋਇਆ ਕਦੇ? ਬਿਲਕੁਲ। ਚਾਹੇ ਕੇਂਦਰ ਹੋਵੇ, ਚਾਹੇ ਬਿੱਟੂ ਐਂਡ ਪਾਰਟੀ ਹੋਵੇ, ਚਾਹੇ ਪੰਜਾਬ ਸਰਕਾਰ ਹੋਵੇ, ਭਗਵੰਤ ਮਾਨ ਹੋਵੇ, ਇਹ ਇੰਨਾ ਤਾਮਝਾਮ ਦਿਖਾ ਰਹੇ ਨੇ। ਆ ਗਵਾਂਢ ਹੈ ਸਾਡੇ, ਗਵਾਂਢ 'ਚ ਹਰਿਆਣਾ, ਉਹ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮਰੀਮ 30 ਦਿਨ ਬਾਹਰ ਹੁੰਦਾ। ਸਹੀ ਹੈ। ਉਦੋਂ ਨਹੀਂ ਹਾਲਾਤ ਖਰਾਬ ਹੋਏ? ਦੱਸ ਦੋ ਮੈਨੂੰ, ਮਨੋਹਰ ਲਾਲ ਖੱਟਰ ਦੀ ਸਰਕਾਰ 'ਚ ਕਿੰਨਾ ਕੁ ਮਨੋਹਰ ਲਾਲ ਖੱਟਰ ਭੱਜਿਆ ਫਿਰਦਾ ਦਿਖਦਾ ਸੀ ਕਿ ਪੈਰੋਲ ਦਵਾ ਦਿਓ ਜੀ। ਕਿੰਨਾ ਕੁ ਨਾਇਬ ਸਿੰਘ ਸੈਣੀ ਰਾਜਪਾਲ ਕੋਲ ਨੂੰ ਭੱਜਦਾ ਸੀ, ਕਿੰਨਾ ਕੁ ਗ੍ਰਹਿ ਮੰਤਰੀ ਚਿੱਠੀਆਂ ਲਿਖਦਾ ਸੀ। ਉਹ ਜੇਲਰ ਤਜਵੀਜ਼ ਭੇਜ ਦਿੰਦਾ, ਡੀਸੀ ਮਨਜ਼ੂਰੀ ਦੇ ਦਿੰਦਾ ਤੇ ਚਲੋ ਜੀ ਬਾਬਾ ਬਾਹਰ। ਤੇ ਇੱਥੇ ਐਡਾ ਬੜਾ ਇਸ ਨੂੰ ਐ ਦਿਖਾਇਆ ਜਾ ਰਿਹਾ ਕਿ ਪਤਾ ਨਹੀਂ ਵੀ ਪਹਿਲਾਂ ਕਦੇ ਹੋਇਆ ਹੀ ਨਹੀਂ ਜੋ ਅਸੀਂ ਕਰ ਰਹੇ ਹਾਂ। ਸਹੀ ਹੈ। ਇਹ ਤੋਂ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਸਮੇਂ ਵੀ ਚਾਹੇ ਜਦੋਜਹਿਦ ਤੋਂ ਬਾਅਦ ਹੀ ਪੈਰੋਲ ਮਿਲਦੀਆਂ ਸੀ, ਪਰ ਸਰਕਾਰਾਂ ਇੰਜ ਨਹੀਂ ਸੀ। ਉਲਟਾ ਸਰਕਾਰਾਂ ਚੁੱਪ ਕਰਕੇ ਕਰਦੀਆਂ ਸੀ ਕਿ ਇਸ ਕੰਮ ਦੇ ਵਿੱਚ ਜ਼ਿਆਦਾ
ਟੂਲ ਨਾ ਦਿੱਤੀ ਜਾਵੇ, ਇਹਨਾਂ ਨੂੰ ਮਾਮਲਿਆਂ ਨੂੰ ਹੋਰ ਤਰ੍ਹਾਂ ਨਾਲ ਪੇਸ਼ ਕੀਤਾ ਜਾਵੇ। ਪਰ ਇਹ ਸਰਕਾਰ ਵੱਖਰੇ ਤਰੀਕੇ ਨਾਲ ਚੱਲਦੀ ਆ। ਹਰ ਗੱਲ ਦਾ ਇਹਨੂੰ ਪ੍ਰੋਪੋਗੰਡਾ, ਹਰ ਗੱਲ ਦਾ ਇਹਨੂੰ ਪ੍ਰਚਾਰ, ਹਰ ਗੱਲ ਦਾ ਦਿਖਾਵਾ ਕਰਨ ਦੀ ਆਦਤ ਹੋ ਗਈ। ਉਹਦੇ ਵਿੱਚ ਹਰ ਮਾਮਲੇ 'ਚ ਫਿਰ ਇਹਨੂੰ ਮੂੰਹ ਦੀ ਖਾਣੀ ਵੀ ਪੈਂਦੀ ਆ। ਹੁਣ ਇਸ ਮਾਮਲੇ ਦੇ ਵਿੱਚ ਗੱਲਾਂ ਦੱਸ ਦਿੰਦੀਆਂ ਹੋ ਰਹੀਆਂ ਨੇ, ਸਕੀਮਾਂ ਇਹ ਲਾਈਆਂ ਜਾ ਰਹੀਆਂ ਨੇ ਕਿ ਜਗਤਾਰ ਸਿੰਘ ਹਵਾਲਾ ਦੀ ਬੇਬੇ ਨੂੰ ਦਿੱਲੀੋਂ ਲੈ ਜਾਈਏ, ਠੀਕ ਆ, ਉੱਥੇ ਹਸਪਤਾਲ 'ਚ ਕਿਤੇ ਬੈੱਡ ਬੁੱਡ ਤੇ ਪਾ ਕੇ ਘੰਟਿਆਂ ਬੱਧੀ ਮਿਲਾ ਕੇ ਕੋਲ ਬਿਠਾ ਕੇ ਤੋਰ ਕੇ ਵਾਪਸ ਲੈ ਜਾਈਏ ਜਗਤਾਰ ਸਿੰਘ ਹਵਾਲਾ ਨੂੰ। ਭਗਵੰਤ ਮਾਨ ਕਹਿੰਦੇ ਨਾ ਜੀ, ਫਿਰ ਸਾਡਾ ਮਕਸਦ ਪੂਰਾ ਨਹੀਂ ਤਾਂ ਪੰਜਾਬ ਲਿਆਓ, ਚਾਹੇ ਇੱਥੇ ਘੰਟਿਆਂ ਦੀ ਲਿਆਓ, ਮੈਂ 10 ਦਿਨ ਦੀ ਮੰਗੂਗਾ ਬਾਹਰ ਲੋਕਾਂ ਨੂੰ ਦਿਖਾਉਣ ਲਈ। ਉਹ ਕਹਿੰਦੇ ਠੀਕ ਹੈ ਜੀ। ਉਹ ਕਹਿੰਦੇ ਜੀ 1 ਦਿਨ ਦੀ ਪੈਰੋਲ ਦੀ ਗੱਲ ਤੁਰ ਪਈ। ਜਗਤਾਰ ਸਿੰਘ ਹਵਾਲਾ ਨੇ ਕੋਰਾ ਇਨਕਾਰ ਕਰਤਾ ਕਿ ਮੈਨੂੰ ਨਹੀਂ ਚਾਹੀਦੀ ਘੰਟਿਆਂ ਦੀ ਪੈਰੋਲ, ਮੈਨੂੰ ਨਹੀਂ ਚਾਹੀਦੀ 1 ਦਿਨ ਦੀ ਪੈਰੋਲ ਜੀ। ਕਿ ਸਾਡੇ ਲਈ ਨਿਯਮ ਹੋਰ, ਡੇਰਾ ਸਿਰਸਾ ਮੁਖੀ ਲਈ ਨਿਯਮ ਹੋਰ। ਸੋ ਇਸ ਲਈ ਇਹ ਸਾਰਾ ਮਾਮਲਾ, ਇਹ ਜਿੱਥੇ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ, ਉੱਥੇ ਭਾਵਨਾਤਮਕ ਮਾਮਲਾ ਵੀ ਹੈ, ਤੇ ਉਹਦੇ ਨਾਲ ਨਾਲ ਇਹਨਾਂ ਦੋਵਾਂ ਮਾਮਲਿਆਂ ਨੂੰ ਪਿੱਛੇ ਛੱਡ ਕੇ ਵੱਡਾ ਰਾਜਨੀਤਿਕ ਮਾਮਲਾ ਬਣ ਗਿਆ। ਉਹਨੇ ਇਹ 2027 ਦੇ ਲਈ ਵੋਟਾਂ ਇਕੱਠੀਆਂ ਕਰਨ ਦੀ ਕਵਾਇਦ ਵੀ ਬਣਦੀ ਜਾ ਰਹੀ ਹੈ। ਸੋ ਪਤਾ ਨਹੀਂ ਇਹਦੇ ਨਾਲ ਕਿੰਨਾ ਨਫਾ ਹੋਣਾ, ਨੁਕਸਾਨ ਕਿੰਨਾ ਹੋਣਾ ਰਾਜਨੀਤਿਕ ਤੌਰ ਤੇ, ਤਾਂ ਉਹਦਾ ਸਮਾਂ ਦੱਸੂਗਾ। ਪਰ ਸਾਰੀਆਂ ਧਿਰਾਂ ਤਰਲੋ ਮੱਛੀ ਨੇ ਕਿ ਇਹ ਪੈਰੋਲ ਦਾ ਸਿਹਰਾ ਮੇਰੇ ਸਿਰ ਵੱਜ ਕੇ ਪੈਰੋਲ ਮਿਲੇ ਚਾਹੇ ਨਾ ਮਿਲੇ। ਤੁਸੀਂ ਜਿਵੇਂ ਮਨੁੱਖੀ ਅਧਿਕਾਰ ਦਾ ਜ਼ਿਕਰ ਕੀਤਾ, ਪੈਰੋਲ ਵਾਕਈ ਜਿਹੜੀ ਪੈਰੋਲ ਹੈ, ਪੈਰੋਲ ਕਹਿ ਦਿੰਦੇ ਆਪਾਂ, ਉਹ ਇੱਕ ਬੁਨਿਆਦੀ ਅਧਿਕਾਰ ਆ। ਹਰੇਕ ਸਜ਼ਾ 'ਚ ਚਲੋ ਸਾਰਿਆਂ ਨੂੰ ਹੁੰਦੀ ਹੋਈ ਹੈ, ਸਜ਼ਾ ਜ਼ਾਫਤਾ ਬੰਦੇ ਹੀ ਅੰਦਰ ਹੁੰਦੇ ਨੇ, ਪਰ ਉਹ ਮਨੁੱਖੀ ਹੱਕਾਂ ਦੇ ਹਵਾਲੇ ਦੇ ਨਾਲ ਉਹ ਇੱਕ ਬੁਨਿਆਦੀ ਅਧਿਕਾਰ ਮਿਲਿਆ ਹੋਇਆ ਕਿ ਤੁਹਾਨੂੰ ਹੈ। ਆਪਾਂ ਦੇਖਦੇ ਹਾਂ ਬਹੁਤ ਵਾਰੀ ਇਹ ਵੀ ਕਿਹਾ ਜਾਂਦਾ ਕਿ ਚਲੋ ਭਾਈ ਬੰਦਾ ਜਾਂਦਾ ਬਾਹਰ ਤੇ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ, ਮਿੱਤਰਾਂ ਯਾਰਾਂ ਦੇ ਨਾਲ, ਪਰਿਵਾਰਕ ਲੋਕਾਂ ਦੇ ਨਾਲ, ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰ ਲੈ, ਏਡੀ ਕੋਈ ਖਤਰੇ ਵਾਲੀ ਗੱਲ ਨਹੀਂ, ਕਿਉਂਕਿ ਉਹਨੇ ਇੱਕ ਤਰੀਕੇ ਨਾਲ ਵਾਪਸ ਆਉਣਾ ਹੀ ਹੁੰਦਾ ਜੇਲ੍ਹ ਦੇ ਵਿੱਚ, ਤਾਂ ਜੇ ਮਿਲੂਗਾ। ਇੱਥੇ ਤਾਂ ਹੱਥਕੜੀਆਂ ਤੱਕ ਨਹੀਂ ਖੋਲਦੇ। ਜਿਹੜਾ ਪੈਰੋਲ ਦਾ ਹੱਕ ਦਾ ਮਾਮਲਾ ਨਾ, ਉਹਦੇ ਵਿੱਚ ਵੀ 2-3 ਨੁਕਤੇ ਨੇ। ਜੇ ਗੌਰ ਕੀਤਾ ਜਾਵੇ ਤਾਂ ਇਹ ਵੀ ਨੁਕਤਾ ਕਿ ਬੰਦਾ ਗਿਆ ਕਿਸ ਮਾਮਲਿਆਂ 'ਚ ਅੰਦਰ ਹੈ। ਸਹੀ ਹੈ, ਬਿਲਕੁਲ। ਇਹ ਘਟਨਾਕ੍ਰਮ ਜਿਨ੍ਹਾਂ ਮਾਮਲਿਆਂ 'ਚ ਇਹ ਨੇ, ਇਹ ਇੱਕ ਮਤਲਬ ਹਵਾ ਦਾ ਬੁੱਲਾ ਸੀ, ਇੱਕ ਮਾਹੌਲ ਸੀ, ਹੈ ਨਾ, ਇਹ ਇੱਕ ਐਕਸ਼ਨ ਦਾ ਲਹਿਰ ਚੱਲ ਰਹੀ ਸੀ, ਉਹ ਸਾਰਾ ਸੀ। ਇੱਕ ਹੈਗਾ ਕਿ ਬਲਾਤਕਾਰ ਦੇ ਮਾਮਲੇ 'ਚ ਬੰਦਾ ਅੰਦਰ ਪਿਆ, ਸਹੀ ਹੈ, ਨਿੱਜੀ ਕਤਲ ਮਾਮਲਿਆਂ 'ਚ ਅੰਦਰ ਪਿਆ, ਚੋਰੀ ਚਕਾਰੀ, ਲੁੱਟਾਂ ਖੋਹਾਂ। ਸੋ ਉਹਨਾਂ ਮਾਮਲਿਆਂ ਨੂੰ ਵੱਖਰੇ ਤਰੀਕੇ ਨਾਲ ਦੇਖਣ ਦਾ ਨਜ਼ਰੀਆ ਹੁੰਦਾ ਕਿ ਤੁਸੀਂ ਕਿਸ ਮਾਮਲਿਆਂ ਨੂੰ ਕਿਵੇਂ ਦੇਖ ਰਹੇ ਹੋ। ਬਲਾਤਕਾਰੀਆਂ ਨੂੰ, ਕਾਤਲਾਂ ਨੂੰ ਤਾਂ ਤੁਰੰਤ ਦੇ ਦਿਓ, ਤੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਅਸੀਂ ਨਵੀਂ ਪੀੜ੍ਹੀ ਨੂੰ ਬਚਾ ਕੇ ਰੱਖਣਾ ਹੈ, ਗਾਹਾਂ ਲਈ ਮੁੱਖ ਧਾਰਾ 'ਚ ਲਿਆਉਣਾ ਹੈ, ਤੇ ਉਹਨਾਂ ਦੀਆਂ ਸਾਰੀਆਂ ਜ਼ਿੰਦਗੀਆਂ ਅਸੀਂ ਏਦਾਂ ਗਾਲ ਦੋ ਸਵਾਦੇ ਵੀ ਹੈ। ਮੈਂ ਇਕੱਲੇ ਜਗਤਾਰ ਸਿੰਘ ਹਵਾਲਾ ਜਾਂ ਸਿੱਖ ਬੰਦੀ ਸਿੰਘਾਂ ਦੀ ਗੱਲ ਨਹੀਂ ਕਰ ਰਿਹਾ। ਦੇਸ਼ ਦੇ ਵਿੱਚ ਕਿੰਨੇ ਸਮਾਜਿਕ ਕਾਰਕੁਨ ਨੇ। ਸਹੀ ਹੈ, ਤੁਹਾਨੂੰ ਤਾਂ ਉਹ ਕਿਤਾਬ ਰਿਲੀਜ਼ ਹੋਣ ਤੋਂ ਡਰ ਲੱਗਣ ਲੱਗ ਪਿਆ ਉਹ JN ਯੂਨੀਵਰਸਿਟੀ ਦੇ ਵਿੱਚ। ਤੁਸੀਂ ਹਾਲਤ ਦੇਖੋ ਨਾ ਕਿ ਤੁਹਾਡੀ ਕਿਹੋ ਜਿਹੀ ਹੈ, ਕਿ ਤੁਸੀਂ ਸਮਾਜਿਕ ਕਾਰਕੁਨਾਂ ਤੋਂ ਇਸ ਕਦਰ ਡਰਦੇ ਹੋ ਕਿ ਨਾ ਇਹਦੇ ਨਾਲ ਪਤਾ ਨਹੀਂ ਕੀ ਹੋ ਜਾਊਗਾ। ਅਸਲ ਦੇ ਵਿੱਚ ਇਹ ਤਰੀਕਾ ਕਰ ਹੁੰਦਾ ਸਰਕਾਰਾਂ ਦਾ ਕਿ ਕਿਸੇ ਵੀ ਤਰ੍ਹਾਂ ਦੀ ਲਹਿਰ ਦੀ ਹਵਾ ਨਾ ਹੋ ਜਾਵੇ, ਚਾਹੇ ਅਸੀਂ ਉਹਦੇ ਨਾਲ ਸਹਿਮਤ ਆ ਜਾਂ ਅਸਹਿਮਤ, ਇਹ ਸਵਾਲ ਵੱਖਰਾ ਹੁੰਦਾ। ਬਿਲਕੁਲ ਜੀ। ਪਰ ਇਸ ਲਈ ਇਹਨਾਂ ਨੂੰ ਮਨੁੱਖੀ ਹੱਕਾਂ ਨੂੰ ਇਸ ਨਜ਼ਰੀਏ ਤੋਂ ਵੀ ਦੇਖਣਾ ਹੁੰਦਾ ਕਿ ਉਹ ਸਮਾਜਿਕ ਘਟਨਾਕ੍ਰਮ ਚੋਂ ਜਨਮੀਆਂ ਘਟਨਾਵਾਂ ਨੇ ਜਾਂ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਅੰਦਰ ਗਏ ਜੀ। ਇਹ ਦੋਹਰੇ ਕਾਨੂੰਨ ਦਾ ਹੀ ਮਾਪਦੰਡ ਆ ਜੀ, ਪੈਂਤੜਾ ਹੀ ਹੈ। ਉਦਾਹਰਨ ਵੀ ਕਹੀ ਜਾ ਸਕਦੀ ਹੈ। ਜਿਹੜੇ ਬਲਾਤਕਾਰੀ ਨੇ ਉਹ ਬਾਹਰ ਆ ਕੇ ਲੋਕਾਂ ਨੂੰ ਆਨਲਾਈਨ ਸਾਰਾ ਕੁਝ ਸੁਣਾ ਰਹੇ ਨੇ, ਪ੍ਰਵਚਨ ਕਰ ਰਹੇ ਨੇ, ਤੇ ਜਿਹੜੇ ਕੋਈ ਜਜ਼ਬਾਤੀ ਵਹਿਣ ਵਾਲਿਆਂ ਦਾ ਜ਼ਿਕਰ ਕੀਤਾ, ਉਹਨਾਂ ਦੀਆਂ ਹੱਥਕੜੀਆਂ ਵੀ ਨਹੀਂ ਖੋਲਦੀ ਸਰਕਾਰ, ਪੁਲਿਸ ਕਹਿ ਲਓ। ਹਾਂਜੀ, ਅਗਲੀ ਗੱਲ ਕਰੀਏ SIR ਦੀ। ਕਹਿੰਦੇ SIR ਤਾਂ ਵੋਟਰ ਸੂਚੀ ਤਾਂ ਆ ਗਈ, ਹੁਣ ਲੋਕਾਂ ਦੇ ਵਿੱਚ ਇਹ ਵੀ ਕਾਹਲ ਹੈ ਤੇ ਇੱਕ ਦੂਜੇ ਨੂੰ ਲੋਕ ਸੁਨੇਹੇ ਵੀ ਭੇਜ ਰਹੇ ਨੇ, ਇੱਕ ਦੂਜੇ ਤੱਕ ਪਹੁੰਚ ਵੀ ਕਰ ਰਹੇ ਨੇ ਵੀ ਉਹਦਾ ਨਾਂ ਚੈੱਕ ਕਰ ਲਓ ਹੈਗਾ ਕਿ ਨਹੀਂ ਵੋਟਰ ਸੂਚੀ ਦੇ ਵਿੱਚ। ਪ੍ਰਵੀਨ ਜੀ, SIR ਦਾ ਪਹਿਲਾ ਪੜਾਅ ਆਪਣੇ ਮੁਕੰਮਲ ਹੋਣ ਤੋਂ ਬਾਅਦ ਜੀ, ਜਿਨ੍ਹਾਂ ਦੇ ਫਾਰਮ ਆਏ, 2003 ਵਾਲੀ ਮੈਪਿੰਗ ਹੋਈ, ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਇਹ ਆ ਗਿਆ ਸੀਗਾ ਕਿ 20 ਲੱਖ ਬੰਦੇ ਪਿਛਲੀ ਵੋਟਰ ਸੂਚੀ ਚੋਂ ਉੜ ਗਏ। ਇਹ ਗਿਣਤੀ 20,66,000 ਦੇ ਕਰੀਬ ਸੀ। ਜੀ ਜੀ। ਅੱਜ ਸਾਡੇ ਭਾਰਤ ਦੇ ਵਿੱਚ 13 ਅਗਸਤ ਹੈ। 13 ਅਗਸਤ ਦੀ ਸਵੇਰ ਚੜ ਗਈ ਆ ਮਤਲਬ, ਤੇ ਅੱਜ ਮਤਲਬ ਕਿ ਚੋਣ ਕਮਿਸ਼ਨ ਵੱਲੋਂ ਕੱਚਾ ਖਰੜਾ ਕਹਿ ਲਈਏ, ਮੁੱਢਲੀ ਵੋਟਰ ਸੂਚੀ ਕਹਿ ਲਈਏ, SIR ਦੇ ਪਹਿਲੇ ਪੜਾਅ ਤੋਂ ਬਾਅਦ ਉਹ ਅਧਿਕਾਰਕ ਵੋਟਰ ਸੂਚੀ ਕਹਿ ਲਈਏ, ਉਹ ਅੱਜ ਰਿਲੀਜ਼ ਹੋ ਗਈ ਜੀ। ਹੁਣ ਉਸ ਨੂੰ 3 ਤਰੀਕਿਆਂ ਨਾਲ ਦੇਖਿਆ ਜਾ ਸਕਦਾ। ਉਹਨਾਂ ਦੀ ਵੈਬ ਪੋਰਟਲ ਤੇ ਜਾ ਕੇ ਤੁਸੀਂ ਆਪਣਾ ਨਾਮ, ਪਤਾ, ਹਲਕਾ ਸਾਰਾ ਕੁਝ ਪਾ ਕੇ, ਜਾਂ ਤੁਸੀਂ ਆਪਣਾ ਪੁਰਾਣਾ ਵੋਟਰ ID ਕਾਰਡ ਦਾ ਨੰਬਰ ਪਾ ਕੇ, ਜਾਂ ਤੁਸੀਂ ਆਪਣੇ ਬੂਥ ਦੇ ਤੱਕ ਪਹੁੰਚ ਕੇ
ਪੂਰੀ PDF ਡਾਊਨਲੋਡ ਕਰਕੇ ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣਾ ਨਾਮ ਉਹ 'ਚ ਦੇਖ ਸਕਦੇ ਹੋ। ਠੀਕ ਹੈ ਜੀ। ਜਿਹੜਾ ਆਪਣਾ ਦੇਸੀ ਤਰੀਕਾ ਹੈਗਾ ਉਹਦੇ ਵਿੱਚ ਇਹ ਹੈ ਕਿ ਤੁਸੀਂ ਪਿੰਡ ਦੇ BLO ਨੂੰ ਫੜੋ, ਆਪਣੇ ਇਲਾਕੇ ਦੇ ਨੂੰ, ਕਿ ਲਿਆ ਭਾਈ ਤੇਰੇ ਕੋਲ ਹਾਰਡ ਕਾਪੀ ਹੈ, ਉਹ 'ਚ ਲੱਭ ਕੇ ਖਾ ਮੇਰਾ ਨਾਂ ਕਿੱਥੇ, ਉੱਥੇ ਜਾ ਕੇ ਲੱਭ ਸਕਦੇ ਹੋ। ਸਹੀ ਹੈ ਜੀ। ਸੋ ਇਹ 2-3 ਤਰੀਕੇ ਹੈਗੇ ਨੇ। ਹੁਣ ਇਹ ਦੇਖਣਾ ਇਸ ਲਈ ਜ਼ਰੂਰੀ ਹੈ ਕਿ ਜੇ ਤੁਹਾਡਾ ਫਾਰਮ ਆਇਆ, ਤੁਸੀਂ ਫਾਰਮ ਭਰਿਆ, ਉਸ ਤੋਂ ਬਾਅਦ ਤੁਹਾਡਾ ਨਾਮ ਸਹੀ ਦਰਜ ਵੀ ਹੋਇਆ। ਕਈ ਵਾਰ ਸਾਰਾ ਕੁਝ ਸਹੀ ਹੋਣ ਦੇ ਬਾਵਜੂਦ ਵੀ ਗਲਤ ਚੀਜ਼ਾਂ ਚੜ ਜਾਂਦੀਆਂ ਨੇ ਜੀ ਜੀ। ਕਿ ਐਡਾ ਵੱਡਾ ਡਾਟੇ ਦਾ ਕੰਮ ਕਰਨਾ, ਉਹਦੇ ਵਿੱਚ ਕੁਝ ਕਈ ਵਾਰ ਤਕਨੀਕੀ ਤੌਰ ਤੇ ਵੀ ਗਲਤੀ ਹੋ ਜਾਂਦੀ ਹੈ, ਕਾਲ 'ਚ ਵੀ ਗਲਤੀ ਹੋ ਜਾਂਦੀ ਹੈ, ਪ੍ਰੈਸ਼ਰ ਬਹੁਤ ਹੈ ਕੰਮ ਕਰਨ ਵਾਲੀਆਂ ਤਰ੍ਹਾਂ ਦੇ ਉੱਤੇ। ਦੂਸਰਾ ਕਿ ਜਦੋਂ ਤੁਸੀਂ ਫਾਰਮ ਭਰਿਆ ਸੀ ਤਾਂ ਤੁਹਾਡਾ 2003 ਦੇ ਵਿੱਚ ਕੁਝ ਹੋਰ ਸੀ, ਤੁਹਾਡੇ ਵੋਟਰ ਸੂਚੀ ਜਾਂ ਤੁਹਾਡੇ ਵੋਟਰ ਕਾਰਡ ਦੇ ਵਿੱਚ ਕੁਝ ਹੋਰ ਸੀ, ਉਹ ਮਿਲਾਨ ਨਹੀਂ ਹੋਇਆ ਪਰ ਫਾਰਮ ਆਇਆ। ਇਸ ਲਈ ਹੁਣ ਉੱਥੇ ਦਰੁਸਤ ਹੋ ਗਿਆ ਕਿ ਨਹੀਂ ਹੋ ਗਿਆ, ਇਹ ਚੈੱਕ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ, ਜਾਂ ਹੁਣ ਤੁਹਾਨੂੰ ਕੋਈ ਦਸਤਾਵੇਜ਼ ਦੇਣਾ ਪਊਗਾ। ਤੀਸਰਾ, ਤੁਸੀਂ ਉਸ 20 ਲੱਖ 'ਚ ਸ਼ਾਮਲ ਹੋ ਜਿਨ੍ਹਾਂ ਦੇ ਨਾਂ ਕੱਟੇ ਹੀ ਗਏ ਜੀ, 20,66,000, ਪਰ ਤੁਸੀਂ ਕਹਿ ਰਹੇ ਹੋ ਕਿ ਨਹੀਂ ਮੈਂ ਇੱਥੇ ਦਾ ਵਸਨੀਕ ਆ, ਮੇਰਾ ਹੱਕ ਬਣਦਾ ਵੋਟਰ ਦਾ, ਤੇ ਤੁਹਾਡਾ ਨਾਂ ਉਹਦੇ ਪਿੱਛੇ ਨਹੀਂਗਾ, ਫਿਰ ਤੁਹਾਨੂੰ ਨਾਂ ਦਰਜ ਕਰਾਉਣ ਲਈ ਹੁਣ 2 ਪ੍ਰਕਿਰਿਆਵਾਂ ਨੇ। ਇੱਕ ਪ੍ਰਕਿਰਿਆ ਨਾਮ ਚੈੱਕ ਕਰਕੇ ਤੁਸੀਂ ਵਿਹਲੇ ਹੋ ਗਏ ਜੀ, ਦੂਜੀ ਪ੍ਰਕਿਰਿਆ ਤੁਹਾਡਾ ਨਾਮ ਹੈ ਪਰ ਸਹੀ ਨਹੀਂ ਹੈ, ਠੀਕ ਹੈ, ਉਹਨੂੰ ਦਰੁਸਤ ਕਰਾਉਣ ਲਈ। ਤੀਜਾ, ਤੁਹਾਡੀ ਵੋਟ ਹੈ ਪਰ ਉਹਦੇ ਵਿੱਚ ਹੈ ਹੀ ਨਹੀਂ, ਤਾਂ ਵੀ ਤੁਹਾਡਾ ਨਾਮ ਦਰਜ ਕਰਾਉਣ ਲਈ। ਸੋ 3 ਚੀਜ਼ਾਂ ਦੇ ਧਿਆਨ ਹਿੱਤ ਤੁਸੀਂ ਇਹ ਵੋਟਰ ਸੂਚੀ ਫਰੋਲਣੀ ਹੈ ਜੀ। ਹੁਣ ਮੈਂ ਦੇਖ ਰਿਹਾ ਸੀਗਾ ਕਿ 20,66,000 ਜਿਹੜੀਆਂ ਵੋਟਾਂ ਕੱਟੀਆਂ ਨੇ, ਉਹਨਾਂ 'ਚ ਕਰੀਬ 9 ਲੱਖ ਵੋਟਰ ਉਹ ਦੱਸੇ ਜਾ ਰਹੇ ਨੇ ਜਿਹੜੇ ਕਹਿੰਦੇ ਪਰਮਾਨੈਂਟ ਸੂਬਾ ਛੱਡ ਗਏ। ਉਹਨਾਂ 'ਚੋਂ ਕਈ ਬਾਹਰਲੇ ਸੂਬਿਆਂ ਚਲੇ ਗਏ, ਕਈ ਵਿਦੇਸ਼ਾਂ 'ਚ ਚਲੇ ਗਏ ਜੀ। ਹੁਣ ਉਹਨਾਂ 'ਚ ਜਿਹੜੇ ਬਾਹਰ ਪਰਮਾਨੈਂਟ ਉੱਥੇ ਰੈਜ਼ੀਡੈਂਸ ਬਣ ਗਏ, ਉਹਨਾਂ ਦੀ ਵੋਟ ਤਾਂ ਨਹੀਂ ਇੱਥੇ ਹੱਕ ਬਣਦਾ, ਪਰ ਦੂਜੇ ਆਪਣੀ ਜੱਦੋਜਹਿਦ ਕਰ ਸਕਦੇ ਨੇ। ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਸੂਬੇ 'ਚ ਬਾਹਰ ਕੰਮ ਕਰ ਲਈ ਗਏ ਆ, ਬਾਹਰ ਮੁਲਕਾਂ 'ਚ ਪਰ ਸਾਡੀ ਵੋਟ ਦਾ ਹੱਕ ਇੱਥੇ ਬਣਦਾ, ਉਹ ਆਪਣਾ BLO ਨਾਲ ਸੰਪਰਕ ਸਾਧ ਸਕਦੇ ਨੇ ਜਾਂ SDM ਤੱਕ ਪਹੁੰਚ ਕਰ ਸਕਦੇ ਨੇ। ਇਹ 'ਚੋਂ 5,75,000 ਪੌਣੇ 6 ਲੱਖ ਦੇ ਕਰੀਬ ਵੋਟਰ ਉਹ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਜੀ। ਹੁਣ ਇਹਨਾਂ 'ਚ ਕਿਸੇ ਦਾ ਨਾਮ ਗਲਤ ਚੜ ਗਿਆ ਹੋਵੇ ਜੁਦੇ ਦਾ, ਤਾਂ ਉਹਨੇ ਪਹੁੰਚ ਅਪਰੋਚ ਕਰਨੀ ਹੈ ਆਪਣੀ, ਨਹੀਂ ਤਾਂ ਫਿਰ ਇਹਨਾਂ 'ਚ ਤਾਂ ਵੋਟ ਬਣਨੀ ਹੋਣੀ ਜੀ। ਇਸ ਤੋਂ ਇਲਾਵਾ 1,20,000 ਦੇ ਕਰੀਬ ਵੋਟਰ ਉਹ ਨੇ ਜਿਨ੍ਹਾਂ ਦੀ ਡੁਪਲੀਕੇਟ ਵੋਟ ਦਾ ਮਾਮਲਾ, ਠੀਕ ਹੈ। ਹੁਣ ਉਹ ਸਾਬਤ ਕਰਨ ਕਿ ਨਹੀਂ ਜੀ ਇਹ ਗਲਤ ਦਸਤਾਵੇਜ਼ ਆ ਗਿਆ, ਸਾਡੀ ਨਹੀਂ ਸੀ, ਅਸੀਂ ਤਾਂ ਨਹੀਂ ਬਣਾਈ, ਜਾਂ ਕਿਵੇਂ ਹੈ। 4,12,000 ਵੋਟਰ ਜੇ ਨੇ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਕੋਈ ਥੌ ਟਿਕਾਣਾ ਨਹੀਂ ਲੱਭਿਆ, ਵੋਟਾਂ ਬਣੀਆਂ ਹੋਈਆਂ ਸੀ 4,12,000। ਹੁਣ ਇਹਨਾਂ ਦੇ ਵਿੱਚੋਂ ਕਈ ਕਹਿਣ ਕਿ ਨਹੀਂ ਜੀ ਅਸੀਂ ਹੈਗੇ ਆ, ਉਹ ਆ ਕੇ ਆਪਣੇ ਡਾਕੂਮੈਂਟ ਦਿਖਾਉਣ। ਸੋ ਜਿਨ੍ਹਾਂ ਦੇ ਨਾਮ ਕੱਟੇ ਗਏ ਉਹ ਵੀ, ਤੇ ਜਿਨ੍ਹਾਂ ਦੇ ਨਾਮ ਦਰੁਸਤ ਨੇ ਉਹਨਾਂ ਕੋਲ ਸਮਾਂ 1 ਮਹੀਨੇ ਦਾ। ਅੱਜ 13 ਅਗਸਤ ਹੈ, 12 ਸਤੰਬਰ ਤੱਕ ਉਹ ਆਪਣੀਆਂ ਸ਼ਿਕਾਇਤਾਂ, ਆਪਣੇ ਦਾਅਵੇ, ਆਪਣੀ ਦਰੁਸਤਗੀ ਦਰਜ ਕਰਾ ਸਕਦੇ ਨੇ, ਠੀਕ ਹੈ। ਉਸ ਤੋਂ ਬਾਅਦ ਫਿਰ ਅਕਤੂਬਰ ਦੇ ਵਿੱਚ ਫਾਈਨਲ ਵੋਟਰ ਸੂਚੀ ਸਾਡੇ ਹੱਥ ਆਣੀ ਹੈ। ਇਹ ਹੈਗੀ ਹੈ ਜੀ ਫਿਰ 13 ਅਗਸਤ ਤੋਂ ਲੈ ਕੇ 12 ਸਤੰਬਰ ਤੱਕ ਦਾਅਵੇ ਲੈਣ ਤੋਂ ਬਾਅਦ ਫਿਰ ਅਕਤੂਬਰ ਦੇ ਵਿੱਚ 12 ਅਕਤੂਬਰ ਦੇ ਨੇੜੇ ਮੈਨੂੰ ਲੱਗਦਾ ਫਾਈਨਲ ਸੂਚੀ ਹੋਏਗੀ। ਫਿਰ ਉਹਦੇ ਵਿੱਚ ਕੋਈ ਚੇਂਜ ਨਹੀਂ। ਹਾਂ, ਨਵੇਂ ਫਾਰਮ ਭਰ ਕੇ ਨਵੀਂ ਵੋਟਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਸ਼ੋਭੇ ਖੜੇ ਹੋ ਰਹੇ ਨੇ ਕਿ ਇਹ ਨਾ ਹੋਵੇ ਹੁਣ ਨਵੀਆਂ ਜਿਹੜੀਆਂ ਮਰਜ਼ੀ ਬਣਾਈ ਜਾਓ, ਪੁਰਾਣਿਆਂ ਚੋਂ ਕਿੰਨਿਆਂ ਦੀਆਂ ਚੱਕਤੀਆਂ ਹੋਣ। ਸੋ ਇਸ ਲਈ ਇਹ ਖਦਸ਼ੇ ਵੀ ਨਾਲ ਨਾਲ ਤੁਰੇ ਆਉਂਦੇ ਨੇ। ਪਰ ਜਨਮ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, 10ਵੀਂ ਜਾਂ 12ਵੀਂ ਦਾ ਸਰਟੀਫਿਕੇਟ, ਇਹ ਦੇਖ ਕੇ ਤੁਸੀਂ ਆਪਣੇ ਉਮਰ ਵਾਲੇ ਮਾਮਲਿਆਂ ਨੂੰ ਦਰੁਸਤ ਕਰਾ ਸਕਦੇ ਹੋ। ਫਿਰ ਜੇ ਤੁਹਾਡਾ ਰੈਜ਼ੀਡੈਂਸ ਦਾ ਪ੍ਰੂਫ ਦਾ ਮਾਮਲਾ ਅੜਦਾ ਤਾਂ ਤੁਸੀਂ ਆਪਣੀ ਪਾਸਬੁੱਕ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਗੈਸ ਵਾਲੀ ਕਾਪੀ, ਆਧਾਰ ਕਾਰਡ, ਪਾਸਪੋਰਟ ਜਾਂ ਰੈਂਟ ਡੀਡ, ਸੇਲ ਡੀਡ, ਇਹੋ ਜਿਹਾ ਕੁਝ ਦਿਖਾ ਕੇ ਵੀ ਤੁਸੀਂ ਆਪਣੇ ਆਪ ਨੂੰ ਪਤਾ ਇਹਦਾ ਆਪਣਾ ਦਰੁਸਤ ਕਰਾ ਸਕਦੇ ਹੋ। ਤੇ ਜੇ ਨਵੇਂ ਸਿਰੇ ਤੋਂ ਬਣਨੀਆਂ ਦੇ ਨਾਲ ਫੋਟੋਆਂ ਵੀ ਲੱਗਣਗੀਆਂ ਜੀ। ਸੋ ਹੁਣ ਇਹ ਪ੍ਰਕਿਰਿਆ ਦੂਸਰੇ ਪੜਾਅ ਚਲੀ ਗਈ ਹੈ। ਚੋਣ ਕਮਿਸ਼ਨ ਦੇ ਉੱਤੇ ਜਾਂ ਰਾਜਨੀਤਿਕ ਪਾਰਟੀਆਂ ਦੇ ਉੱਤੇ ਨਿਰਭਰ ਰਹਿਣ ਦੀ ਲੋੜ ਨਹੀਂ, ਤੁਹਾਨੂੰ ਆਪਣੀ ਵੋਟ ਬਚਾਉਣ ਲਈ ਆਪੇ ਜਦੋਜਹਿਦ ਕਰਨੀ ਪੈਣੀ। ਨਹੀਂ ਤਾਂ ਅਸੀਂ ਦੇਖ ਰਹੇ ਹਾਂ ਹੋਰਨਾਂ ਸੂਬਿਆਂ 'ਚ SIR ਦੇ ਤਹਿਤ ਜੋ ਖੇਲਾ ਹੋਇਆ, ਸੋ ਉਹਦੇ ਲਈ ਪਹਿਰੇਦਾਰੀ ਦੀ ਲੋੜ ਖੁਦ ਹੈ। ਰਾਜਨੀਤਿਕ ਧਿਰਾਂ ਜਾਂ ਤਾਂ ਰੋਲ ਨਿਭਾਉਣ, ਜਿਹੜਾ ਨਿਭਾਉਣ ਲਈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਉਹਨਾਂ ਨੇ ਉਹ ਰੋਲ ਨਹੀਂ ਨਿਭਾਇਆ ਜੀ। ਬਿਲਕੁਲ। ਇਸ ਲਈ ਖੁਦ ਆਪ ਜਾਂ ਤੁਹਾਡਾ ਕੋਈ ਸਾਕ ਸੰਬੰਧੀ, ਰਿਸ਼ਤੇਦਾਰ, ਮਿੱਤਰ, ਸੱਜਣ ਇਸ ਸਮੇਂ ਪਹਿਰੇਦਾਰੀ ਕਰੇ ਕਿ ਭਾਈ ਜਿਹੜੇ ਪਿੰਡ, ਸ਼ਹਿਰ, ਮੁਹੱਲੇ 'ਚ ਤੁਹਾਡੀ ਵੋਟ ਹੈਗੀ ਆ ਤੇ ਹੱਕ ਬਣਦਾ ਤੁਹਾਡਾ, ਉਹਦੇ ਉੱਤੇ ਨਜ਼ਰਸਾਨੀ। ਤੇ ਪਿੰਡ ਪੱਧਰ ਤੇ ਨੌਜਵਾਨ ਪੀੜ੍ਹੀਆਂ, ਨੌਜਵਾਨ ਲੋਕ, ਜਾਗਰੂਕ ਲੋਕ ਇਹ ਵੀ ਪਹਿਰਾ ਰੱਖਣ ਕਿ ਤੁਹਾਡੇ ਪਿੰਡ 'ਚ ਬਾਹਰੀਆਂ ਦੀ ਕਿਸੇ ਦੀਆਂ ਵੋਟਾਂ ਤਾਂ ਨਹੀਂ ਚੜੀਆਂ ਹੋਈਆਂ, ਉਹ ਵੋਟਰ ਲਿਸਟਾਂ ਇਸ ਨਾਤੇ ਤੋਂ ਵੀ ਫਿਰ ਕੱਲਾ ਆਪਣਾ ਨਾਮ ਨਾ ਹੋਰ ਨਾਮ ਵੀ ਲੱਭ ਲੈਣ ਜਿਹੜੇ ਲੱਗਦੇ ਨੇ ਕਿ ਸਾਡੇ ਨਹੀਂ ਹੈਗੇ, ਕਿਵੇਂ ਆਏ, ਉਹਦੇ ਉੱਤੇ ਵੀ ਸ਼ਿਕਾਇਤਾਂ ਦਰਜ ਕਰਾ ਸਕਦੇ ਜੀ। ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ ਕਾਂਗਰਸ ਦੀ ਪੋਲਿਟਿਕਸ ਦੀ। ਕਹਿੰਦੇ ਪਹਿਲਾਂ ਬਾਜਵਾ ਨੇ, ਫਿਰ ਚੰਨੀ ਤੇ ਰੰਧਾਵਾ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਜੀ।
ਦੇਖੋ ਜੀ, ਮਾਮਲਾ ਤਾਂ ਹੁਣ ਰਾਹੁਲ ਦੀ ਕਚਹਿਰੀ 'ਚ ਪਹੁੰਚ ਗਿਆ ਜੀ। ਆਪਾਂ ਇਕੱਲੇ ਗੱਲ ਕਰ ਰਹੇ ਸੀਗੇ ਵੀ ਕਿ 13 ਅਗਸਤ ਨੂੰ ਜੇ ਸੈਸ਼ਨ ਨਿਬੜ ਜਾਂਦਾ ਹੈ, ਜੇ ਚੋਣ ਹੁਣ ਤਾਂ ਪਤਾ ਹੋਣ ਦੀ ਉਮੀਦ ਨਹੀਂ, ਅੱਜ ਆਖਰੀ ਦਿਨ ਹੈ ਮੈਨੂੰ ਲੱਗਦਾ। ਸਰਕਾਰ ਉਹ ਪਿੱਛੇ ਹਟ ਗਈ, ਡੀਲਿਮਿਟੇਸ਼ਨ ਵਾਲਾ ਬਿੱਲ ਇਸ ਵਾਰ ਫਿਲਹਾਲ ਨਹੀਂ ਲਿਆ ਰਹੀ ਜੀ। ਤੇ ਅਜੇ ਤੱਕ ਤਾਂ ਹਿੰਮਤ ਨਹੀਂ ਪੈ ਰਹੀ ਅਮਿਤ ਸ਼ਾਹ ਦੀ ਜਾ ਕੇ ਅੰਦਰ ਬੋਲਣ ਦੀ। ਉਹ ਸੰਸਦ 'ਚ ਆ ਕੇ ਮੁੜ ਜਾਂਦਾ ਤੇ ਰੋਜ਼ ਤੇ ਕੱਲ ਵਿਰੋਧੀ ਧਿਰ ਦਾ ਲੀਡਰ ਕਹਿ ਰਿਹਾ ਸੀ ਜੀ ਇਹ ਤਾਂ ਗਵਾਰੇ 'ਚ ਹਵਾ ਭਰਨ ਦੀ ਕੋਸ਼ਿਸ਼ ਕਰਨ, ਜਿਹੜਾ ਗਵਾਰਾ ਫਟ ਗਿਆ। ਮੈਨੂੰ ਨਹੀਂ ਪਤਾ ਉਹਨੇ ਗਵਾਰੇ ਵਾਲੀ ਉਦਾਹਰਨ ਸਰੀਰਕ ਤੌਰ ਤੇ ਦੇਖ ਕੇ ਅਮਿਤ ਸ਼ਾਹ ਨੂੰ ਦਿੱਤੀ ਹੈ ਕਿ ਵੈਸੇ ਹੀ ਜਹਨ 'ਚ ਆ ਗਈ ਤਾਂ ਦਿੱਤੀ ਹੈ। ਸੋ ਇਹਦੇ ਅਰਥ ਕੀ ਨੇ, ਪਰ ਜੋ ਵੀ ਹੋਵੇ, ਹੁਣ ਜੇ ਸੈਸ਼ਨ ਅੱਗੇ ਨਹੀਂ ਬਦਲਦਾ ਤਾਂ 13 ਤਰੀਕ ਨੂੰ ਸਾਰੀਆਂ ਧਿਰਾਂ ਲਗਭਗ ਉੱਥੋਂ ਵਿਹਲੀਆਂ ਹੋ ਜਾਣਗੀਆਂ ਤੇ ਫਿਰ ਪੰਜਾਬ ਚੋਣਾਂ ਤੇ ਹੀ ਨਜ਼ਰ ਹੈ। ਪਰ ਇਹ ਤੋਂ ਪਹਿਲਾਂ ਜੇ ਰੰਧਾਵਾ, ਪ੍ਰਤਾਪ ਬਾਜਵਾ, ਚੰਨੀ ਮਿਲੇ ਰਾਹੁਲ ਗਾਂਧੀ ਨਾਲ, ਇਹਦਾ ਮਤਲਬ ਰਾਹੁਲ ਗਾਂਧੀ ਨੇ ਕੰਮ ਸ਼ੁਰੂ ਕਰ ਦਿੱਤਾ ਪੰਜਾਬ ਨੂੰ ਲੈ ਕੇ, ਚਾਹੇ ਦੇਰ ਨਾਲ ਹੀ ਸੀ, ਕਿਉਂਕਿ ਕਾਂਗਰਸ ਦਾ ਇਹ ਤਰੀਕਾ ਕਰ ਰਿਹਾ ਲਟਕਾ ਕੀ ਕੰਮ ਕਰਦੀਆਂ ਨੇ ਤਰ੍ਹਾਂ। ਹੁਣ ਇਹਦੇ ਵਿੱਚੋਂ ਸਮਝਣ ਵਾਲੀ ਪਹਿਲੂ ਦੋ ਨੇ ਜੀ। ਭੁਪੇਸ਼ ਬਘੇਲ ਦੂਏ ਗੇਟ 'ਚ ਪੰਜਾਬ ਆਏ ਸੀ, 9 ਦਿਨ ਦਾ ਦੌਰਾ ਫਿਰ ਕਰ ਗਏ। ਪ੍ਰਵੀਨ ਜੀ, 9 ਦਿਨਾਂ 'ਚ 18 ਪ੍ਰੋਗਰਾਮ ਕੀਤੇ ਭੁਪੇਸ਼ ਬਘੇਲ ਨੇ, ਜਿਹਦੇ ਵਿੱਚ ਪਾਰਟੀ ਦਾ ਹਲਕਾ ਮਤਲਬ ਸੂਬੇ ਦਾ ਇੰਚਾਰਜ ਤੇ ਸੂਬੇ ਦਾ ਪ੍ਰਧਾਨ ਸਟੇਜ ਤੇ ਬੈਠੇ ਹੋਣ ਤੇ 18 ਦੇ 18 ਪ੍ਰੋਗਰਾਮਾਂ 'ਚ ਵਿਰੋਧ ਹੋਵੇ, ਨਾਅਰੇ ਲੱਗਣ। ਤੇ ਇੱਥੋਂ ਅੰਦਾਜ਼ਾ ਭੁਪੇਸ਼ ਬਘੇਲ ਨੂੰ ਤੇ ਰਾਜਾ ਵੜਿੰਗ ਨੂੰ ਲੱਗ ਗਿਆ ਹੋਊਗਾ ਕਿ ਸਾਨੂੰ ਕਿੰਨੀ ਕੁ ਮੁਹੱਬਤ ਹੁੰਦੀ ਹੈ। ਮੈਂ ਕਹਿੰਦਾ ਇੱਕ ਨਾਰਾ ਲੱਗਿਆ ਜੀ, ਸਹੀ ਹੈ, ਚਾਹੇ ਉਹ ਚੰਨੀ ਸਮਰਥਕ ਨੇ ਲਾਇਆ, ਚਾਹੇ ਉਹ ਚੰਨੀ ਧੜੇ ਨੇ ਲਾਇਆ, ਚਾਹੇ ਉਹ ਇਹਨਾਂ ਦੇ ਕਹਿਣ ਹਿਸਾਬ ਨਾਲ ਕੋਈ ਬੀਜੇਪੀ ਵਾਲਾ ਲਾ ਗਿਆ ਜੀ, ਕਹਿੰਦੇ ਜੀ ਆਮ ਆਦਮੀ ਪਾਰਟੀ ਦਾ ਕਮਾਲ ਪ੍ਰੋਗਰਾਮ ਤੁਹਾਡੇ। ਤੇ ਦੂਆ ਕਿਵੇਂ ਬਣ ਗਿਆ ਜੀ, ਉਹ ਚਿਹਰੇ ਪਛਾਣੇ ਜਾ ਰਹੇ ਨੇ ਕਿ ਰਾਜਾ ਵੜਿੰਗ ਦਾ ਬੰਦਾ ਹੈ ਜੀ, ਇਹ ਚੰਨੀ ਦਾ ਬੰਦਾ ਹੈ ਜੀ, ਉਹਦਾ ਸਮਰਥਕ ਹੈ ਜੀ, ਉਹਦਾ ਚਾਹਣ ਵਾਲਾ, ਇਹ ਪਾਰਟੀ ਦਾ ਪੁਰਾਣਾ ਵਰਕਰ ਹੈ ਜੀ, ਇਹ ਬੂਥ ਤੇ ਕੰਮ ਕਰਦਾ, ਸਾਰਾ ਕੁਛ ਆਈ ਜਾਂਦਾ। ਸੋ ਇਸ ਲਈ ਉਹ ਪ੍ਰੋਗਰਾਮਾਂ 'ਚ ਹੋਇਆ ਵਿਰੋਧ। ਇਹ ਸੁਨੇਹਾ ਰਾਹੁਲ ਗਾਂਧੀ ਤੱਕ ਪਹੁੰਚ ਗਿਆ ਕਿ ਰਾਜਾ ਵੜਿੰਗ ਨਾਲ ਚੱਲਣਾ ਔਖਾ ਹੈ ਜੀ। ਪਰ ਉਹ ਕਹਿੰਦੇ ਜੀ ਭੁਪੇਸ਼ ਬਘੇਲ ਦੀ ਮੈਂ ਰਿਪੋਰਟ ਲੀਕੂੰਗਾ, ਪਹਿਲਾਂ ਰਿਪੋਰਟ ਆ ਜਾਣ ਦੋ। ਹੁਣ ਜਿਹਨੇ 18 ਪ੍ਰੋਗਰਾਮ ਰਾਜਾ ਵੜਿੰਗ ਦੀ ਉਂਗਲ ਫੜ ਕੇ ਹੀ ਕੀਤੇ ਨੇ, ਦੂਏ ਧੜੇ ਨਾਲ ਮਿਲਿਆ ਹੀ ਨਹੀਂ, ਦੁਆਰਾ ਕੋਈ ਮੀਟਿੰਗ ਨਹੀਂ ਕੀਤੀ, ਉਹਨਾਂ ਵੱਲੋਂ ਕੋਈ ਪ੍ਰੋਗਰਾਮ ਹੀ ਨਹੀਂ ਰੱਖਿਆ, ਤੇ ਫਿਰ ਉਹ ਰਿਪੋਰਟ ਇੱਕ ਪਾਸੜ ਜਾਊਗੀ। ਪਰ ਜਦੋਂ ਭੁਪੇਸ਼ ਬਘੇਲ ਦਿੱਲੀ ਪਹੁੰਚੇ ਤਦ ਉਹਨਾਂ ਨੂੰ ਪਤਾ ਲੱਗਾ ਕਿ ਕੱਲਾ ਮੈਂ ਹੀ ਨਹੀਂ ਪੰਜਾਬ ਆਇਆ ਹੋਇਆ ਸੀ, ਰਾਹੁਲ ਗਾਂਧੀ ਨੇ 5 ਟੀਮਾਂ ਵੀ ਪੰਜਾਬ ਭੇਜੀਆਂ ਹੋਈਆਂ ਸੀ। ਸਹੀ ਹੈ। ਰਾਹੁਲ ਗਾਂਧੀ ਨੇ ਆਪਣੇ ਵੱਲੋਂ ਸਰਵੇ ਕਰਨ ਦੇ ਲਈ 5 ਟੀਮਾਂ ਪੰਜਾਬ 'ਚ ਲਾਈਆਂ ਹੋਈਆਂ ਨੇ, ਠੀਕ ਹੈ, ਜਿਹੜੀਆਂ ਅੱਜ ਜਾਂ ਭਲਕ ਤੱਕ ਵਿਹਲੀਆਂ ਹੋ ਕੇ ਦਿੱਲੀ ਚਲੀਆਂ ਜਾਣਗੀਆਂ। 23 ਦੇ 23 ਜ਼ਿਲ੍ਹਿਆਂ ਤੋਂ ਉਹਨਾਂ ਨੇ ਵੱਖਰੀ ਰਿਪੋਰਟ ਤਿਆਰ ਕੀਤੀ ਹੈ ਤੇ ਇੱਕ ਟੀਮ ਭੁਪੇਸ਼ ਬਘੇਲ ਦੇ ਹਰ ਪ੍ਰੋਗਰਾਮ 'ਚ ਜਾਂਦੀ ਸੀ, ਉੱਥੋਂ ਰਿਪੋਰਟ ਤਿਆਰ ਕਰਕੇ ਲਿਆ ਰਹੀ ਹੈ। ਸਹੀ ਹੈ। ਹੁਣ ਉਹ ਰਿਪੋਰਟ ਕੀ ਕਹਿੰਦੀ ਆ ਤੇ ਭੁਪੇਸ਼ ਬਘੇਲ ਦੀ ਰਿਪੋਰਟ ਕੀ ਕਹਿੰਦੀ ਆ, ਰਾਜਾ ਵੜਿੰਗ ਕੀ ਕਹਿੰਦਾ, ਚੰਨੀ ਕੀ ਕਿਹਾ ਆ, ਪ੍ਰਤਾਪ ਬਾਜਵਾ ਕੀ ਕਿਹਾ, ਰੰਧਾਵਾ ਕੀ ਹੈ, ਸਾਰਾ ਕੁਝ ਮਿਲਾਉਣ ਤੋਂ ਬਾਅਦ ਖੜਗੇ ਤੇ ਰਾਹੁਲ ਗਾਂਧੀ ਕਹਿੰਦੇ 25 ਅਗਸਤ ਤੱਕ ਫੈਸਲਾ ਲੈਣਗੇ ਜੀ। 16 ਅਗਸਤ ਤੋਂ ਇਹਦੇ ਉੱਤੇ ਕੰਮ ਸ਼ੁਰੂ ਕਰਨਗੇ, ਕਿਉਂਕਿ 13-14 ਨੂੰ ਉੱਥੋਂ ਦਾ ਰਿਪੋਰਟਾਂ ਅੱਜ ਵਿਹਲੇ ਹੋ ਕੇ ਲੈਣੀਆਂ ਸ਼ੁਰੂ ਕਰ ਦੇਣ, ਇਸ ਤੇ ਕੰਮ ਕਰਨਗੇ। ਹੁਣ ਪਹਿਲੂ ਇਹ ਆ ਕਿ ਲੰਘੇ ਦਿਨ ਹੀ ਸੁਖਜਿੰਦਰ ਰੰਧਾਵਾ ਦੇ ਘਰੇ ਇੱਕ ਬੈਠਕ ਹੁੰਦੀ ਹੈ। ਉਸ ਬੈਠਕ ਦੇ ਵਿੱਚ ਪ੍ਰਤਾਪ ਬਾਜਵਾ ਨੂੰ ਕਿਹਾ ਜਾਂਦਾ ਕਿ ਬਾਜਵਾ ਸਾਹਿਬ ਤੁਸੀਂ ਕੋਸ਼ਿਸ਼ ਕਰ ਲਓ, ਸਾਡੀ ਤਾਂ ਕੋਸ਼ਿਸ਼ ਨੂੰ ਬੂਰ ਨਹੀਂ ਪੈਂਦਾ, ਰਾਹੁਲ ਗਾਂਧੀ ਸ਼ਾਇਦ ਤੁਹਾਨੂੰ ਸਮਾਂ ਦੇ ਦੇਵੇ। ਹੁਣ ਪ੍ਰਤਾਪ ਬਾਜਵਾ ਤਾਂ ਚਾਹੁੰਦਾ ਹੀ ਹੈ ਕਿ ਮੈਨੂੰ ਮੂਹਰੇ ਕਰੋ ਤੇ ਮੈਨੂੰ ਕਹਿਣ ਨੂੰ ਬਹਾਨਾ ਹੋਵੇ ਕਿ ਦੇਖੋ ਜੀ ਮੈਂ ਤਾਂ ਤੁਹਾਡੇ ਕਹੇ ਤੇ ਗਿਆ। ਉਹ ਤਾਂ ਆਪਣੇ ਤੇ ਕਾਨੂੰਨ ਫਿੱਟ ਕਰਾਉਣਾ ਚਾਹੁੰਦਾ। ਸਹੀ। ਹੁਣ ਸਾਨੂੰ ਨਹੀਂ ਪਤਾ ਕਿ ਉਹਦੇ ਕਹੇ ਤੇ ਮੀਟਿੰਗ ਦਾ ਸਮਾਂ ਮਿਲਿਆ ਜਾਂ ਰਾਹੁਲ ਗਾਂਧੀ ਨੇ ਤੈਅ ਕਰ ਲਿਆ ਕਿ ਮੈਨੂੰ ਮਿਲਣਾ, ਕਿਉਂਕਿ ਜਿਹੜੀ ਬੈਠਕ ਰੰਧਾਵਾ ਦੇ ਘਰੇ ਹੋਈ ਉਹਦੇ ਵਿੱਚ ਰਾਣਾ ਗੁਰਜੀਤ ਵੀ ਸੀ, ਉਹਦੇ ਵਿੱਚ ਧਰਮਵੀਰ ਗਾਂਧੀ ਵੀ ਸੀ, ਉਹ 'ਚ ਸ਼ੇਰ ਸਿੰਘ ਘੁਆਇਆ ਵੀ ਸੀ, ਠੀਕ ਹੈ, ਉਹ 'ਚ ਪ੍ਰਗਟ ਸਿੰਘ ਵੀ ਸੀ, ਉਹ 'ਚ ਚੰਨੀ ਵੀ ਸੀ, ਉਹ 'ਚ ਰੰਧਾਵਾ ਵੀ ਸੀ ਤੇ ਉਹਦੇ ਵਿੱਚ ਪ੍ਰਤਾਪ ਬਾਜਵਾ ਵੀ ਸੀ। ਤੇ ਇਸ ਤੋਂ ਬਾਅਦ ਪ੍ਰਤਾਪ ਬਾਜਵਾ ਮਿਲਣ ਜਾਂਦੇ ਨੇ ਤੇ ਜਿਵੇਂ ਰਾਹੁਲ ਗਾਂਧੀ ਚੌਂਕੀ ਭਰਨੀ ਦੇ, ਜਿਵੇਂ ਸੁਖਬੀਰ ਬਾਦਲ ਨੂੰ ਨਰਿੰਦਰ ਮੋਦੀ ਸੰਸਦ ਦੇ ਸੈਸ਼ਨ ਦੇ ਦਰਮਿਆਨ ਉੱਥੇ ਮਿਲ ਲਏ ਨਾ, ਚਲੋ ਉਹਨੂੰ ਅੰਦਰ ਮਿਲ ਲਏ ਤੇ ਇੱਧਰ ਰਾਹੁਲ ਗਾਂਧੀ ਪ੍ਰਤਾਪ ਬਾਜਵਾ ਨੂੰ ਸਦਨ ਦੇ ਬਾਹਰ ਮਿਲ ਲਏ। ਸਹੀ ਹੈ। ਉੱਥੇ ਖੜ ਕੇ ਜੀ ਗੱਲ ਹੋ ਗਈ ਕਿ ਅਸੀਂ ਵੇਣੂਗੋਪਾਲ ਵੀ ਮਿਲ ਲਿਆ, ਲੋ ਜੀ ਹੋ ਗਈ ਗੱਲ। ਪਰ ਉਸ ਤੋਂ ਬਾਅਦ ਖਬਰ ਆਉਂਦੀ ਹੈ ਕਿ ਚੰਨੀ ਤੇ ਰੰਧਾਵਾ ਨਾਲ 40 ਮਿੰਟ ਰਾਹੁਲ ਗਾਂਧੀ ਦੀ ਮੁਲਾਕਾਤ ਹੋਈ ਹੈ। ਅੱਛਾ। ਇਹਦੀ ਫੋਟੋ ਅਜੇ ਵੀਡੀਓ ਮੇਰੇ ਕੋਲ ਨਹੀਂ ਆਈ, ਪਰ ਵੱਖ-ਵੱਖ ਮੀਡੀਆ ਅਦਾਰਿਆਂ ਨੇ ਇਹ ਮਤਲਬ ਖਬਰ ਵੀ ਨਸ਼ਰ ਕੀਤੀ ਤੇ ਦਿੱਲੀ ਦੇ ਵਿੱਚੋਂ ਖਬਰਾਂ ਨਿਕਲਣ ਲੱਗੀਆਂ ਕਿ ਹਾਂ ਜੀ ਚੰਨੀ ਤੇ ਰੰਧਾਵਾ ਵੀ 40 ਮਿੰਟ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਿਆ ਜੀ। ਇਹਦਾ ਮਤਲਬ ਹੁਣ ਇਹਨਾਂ ਦਾ ਪੱਖ ਵੀ ਰਾਹੁਲ ਗਾਂਧੀ ਨੇ ਸੁਣ ਲਿਆ ਜੀ। ਸਹੀ। ਇਹਨਾਂ ਦੀ ਸਿੱਧੀ ਗੱਲ ਵੀ ਚਲੀ ਗਈ। ਜੇ ਉਧਰੋਂ ਬਘੇਲ ਤੇ ਵੜਿੰਗ ਲੱਗੇ ਨੇ
ਤਾਂ ਇਧਰੋਂ ਚੰਨੀ ਤੇ ਰੰਧਾਵਾ ਲੱਗੇ ਨੇ, ਤੇ ਵਿਚਾਲੇ ਨਿਊਟਰਲ ਹੋ ਕੇ ਪ੍ਰਤਾਪ ਬਾਜਵਾ ਆਪਣੇ ਖੇਡੇ 'ਚ ਲੱਗੇ ਨੇ। ਤੇ ਜੇ ਪ੍ਰਤਾਪ ਬਾਜਵਾ ਦੇ ਰਾਹੀਂ ਪੰਜਾਬ ਦੇ 15 ਦੇ ਕਰੀਬ MLA ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਸਮਾਂ ਮੰਗਿਆ ਕਿ ਸਾਨੂੰ ਸਮਾਂ ਦਿਓ, ਅਸੀਂ ਗੱਲ ਰੱਖਣੀ ਆ, ਤਾਂ ਚੰਨੀ ਤੇ ਰੰਧਾਵਾ ਦੇ ਰਾਹੀਂ ਮੈਂਬਰ ਪਾਰਲੀਮੈਂਟਾਂ ਨੇ ਵੀ ਕਾਂਗਰਸੀਆਂ ਨੇ ਸਮਾਂ ਮੰਗ ਲਿਆ ਕਿ ਸਾਨੂੰ ਵੀ ਸਮਾਂ ਦਿਓ। ਸਹੀ ਹੈ, ਬਿਲਕੁਲ। ਸੋ ਇਸ ਲਈ ਹੁਣ ਇਹ ਤਿੰਨ ਧਿਰਾਂ ਨੇ, ਇੱਕ ਬਾਜਵੇ ਵਾਲੀ ਧਿਰ ਹੈ, ਇੱਕ ਰੰਧਾਵੇ ਵਾਲੀ ਚੰਨੀ ਵਾਲੀ ਧਿਰ ਹੈ, ਤੇ ਇੱਕ ਬਘੇਲ ਤੇ ਬੜਿੰਗ ਵਾਲੀ ਧਿਰ ਹੈ। ਹੁਣ ਤਿੰਨਾਂ ਧਿਰਾਂ ਨੂੰ ਦੁਬਾਰਾ ਸੁਣਿਆ ਜਾਂਦਾ। ਚੌਥੀ ਰਾਹੁਲ ਗਾਂਧੀ ਦੀ 5 ਟੀਮਾਂ ਨੇ, ਉਹਨਾਂ ਦੀ ਰਿਪੋਰਟ ਹੈ। ਉਹਦੇ ਆਧਾਰ ਦੇ ਉੱਤੇ ਮੈਨੂੰ ਲੱਗਦਾ 16 ਅਗਸਤ ਤੋਂ ਬਾਅਦ ਰਾਹੁਲ ਗਾਂਧੀ ਸਰਗਰਮੀ ਤੇ ਕੰਮ ਕਰਨਗੇ, ਤੇ ਉਮੀਦ ਹੈ 25 ਅਗਸਤ ਤੱਕ ਇਹਨਾਂ ਦਾ ਕਾਟੋ ਕਲੇਸ਼ ਨਿਬੜ ਜਾਵੇ, ਜਿਹੜਾ ਨਿਬੜਨ ਤੋਂ ਬਾਅਦ ਵੀ ਨਿਬੜਦਾ ਦਿਖਣਾ ਨਹੀਂ। ਪਰ ਕਮਾਲ ਦੀ ਗੱਲ ਤਾਂ ਇਹ ਹੈ ਨਾ ਸ਼ਰਮਾ ਜੀ ਕਿ ਇੰਨੇ ਸਰਵੇ ਹੋਣ ਦੇ ਬਾਵਜੂਦ ਵੀ, ਜਾਂ ਇੰਨੀਆਂ ਖਬਰਾਂ ਛਪਣ ਦੇ ਬਾਵਜੂਦ ਵੀ, ਇੰਨਾ ਸਭ ਕੁਝ ਵਾਪਰਨ ਦੇ ਬਾਵਜੂਦ ਵੀ ਦਿੱਲੀ ਦੀਆਂ ਟੀਮਾਂ ਜਿਹੜੀਆਂ ਉਹ ਕਿਸੇ ਫੈਸਲੇ ਤੇ ਅਪਣਨ ਤੋਂ ਅਸਮਰਥ ਨੇ। ਉਹਨਾਂ ਨੂੰ ਵਾਰ-ਵਾਰ ਕਿਸੇ ਨੂੰ ਕਿੰਨੇ ਮਿੰਟ ਮਿਲਣਾ ਪੈ ਰਿਹਾ। ਇਹਦਾ ਮਤਲਬ ਇਹ ਹੈ ਕਿ ਉਹ ਸਸ਼ੂ ਪੰਜ ਦੇ ਵਿੱਚ ਨੇ, ਉਹ ਕਿਤੇ ਕਿਸੇ ਕੰਨੀ ਤੋਂ ਸੋਚਦੇ ਨੇ, ਕਦੇ ਕਿਸੇ ਕੰਨੀ ਤੋਂ ਸੋਚਦੇ ਨੇ, ਇਹ ਸਾਰੇ ਕਾਸੇ ਨੂੰ ਕੰਟਰੋਲ ਕਰਨ ਦੇ ਲਈ। ਅਗਲੀ ਗੱਲ ਕਰੀਏ ਬਾਦਲਾਂ ਦੀ ਸਰਕਾਰ ਗਈ ਨੂੰ ਸ਼ਰਮਾ ਜੀ ਮੇਰੇ ਖਿਆਲ ਦੇ ਨਾਲ ਤਕਰੀਬਨ 10 ਸਾਲਾਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ। 26 ਦੇ ਵਿੱਚ ਆਪਾਂ ਬੈਠੇ ਹਾਂ ਤੇ 17 ਦੇ ਵਿੱਚ ਸਰਕਾਰ ਗਈ ਹੈ, ਤਕਰੀਬਨ 10 ਸਾਲ ਕਹਿ ਸਕਦੇ ਹਾਂ ਆਪਾਂ। ਪਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੀਆਂ। ਸਿੰਜਾਈ ਘੁਟਾਲੇ ਦੀ ਵੀ ਇੱਕ ਫਾਈਲ ਸੀ, ਪਰ ਹੁਣ ਕਹਿੰਦੇ ਵੀ ਇਹ ਫਾਈਲ ਬੰਦ ਹੋ ਚੁੱਕੀ ਹੈ, ਬਾਦਲਾਂ ਦੇ ਸਮੇਂ ਦੀ ਸਿੰਜਾਈ ਘੁਟਾਲੇ ਦੀ ਫਾਈਲ। ਦੇਖੋ, ਕੁਝ ਘੁਟਾਲੇ ਨਾ ਬੜੇ ਚਰਚਿਤ ਘੁਟਾਲੇ ਬਣ ਜਾਂਦੇ ਆ। ਜੀ ਜੀ। ਸਿਟੀ ਸੈਂਟਰ ਘੁਟਾਲਾ ਬੜੀ ਚਰਚਿਤ ਘੁਟਾਲਿਆਂ ਚੋਂ ਇੱਕ ਸੀ। ਸਿੰਚਾਈ ਘੁਟਾਲਾ ਬੜੇ ਚਰਚਿਤ ਘੁਟਾਲਿਆਂ ਚੋਂ ਇੱਕ ਸੀ। ਆ ਪਿਛਲੇ ਦਿਨੀ ਮਰੂਦ ਘੁਟਾਲਾ ਜੀ ਸਹੀ ਬੜੇ ਚਰਚਿਤ ਘੁਟਾਲਿਆਂ ਚੋਂ ਇੱਕ ਸੀ। ਆਪਾਂ ਖਬਰਾਂ ਵੀ ਕੀਤੀਆਂ। ਹਾਂ, ਕੁਝ ਘੁਟਾਲੇ ਚਰਚਿਤ ਘੁਟਾਲਿਆਂ ਚ ਆ ਜਾਂਦੇ ਆ ਜੀ। ਉਹਨਾਂ ਦੇ ਵਿੱਚ ਕੀ ਹੈ ਕੀ ਨਹੀਂ ਹੈ, ਇਹ ਵੱਖਰਾ ਪਹਿਲੂ ਹੁੰਦਾ। ਹੁਣ ਇਹ ਸਿੰਚਾਈ ਘੁਟਾਲਾ 2007 ਤੋਂ 2017 ਦਾ ਮਾਮਲਾ ਹੈ ਜੀ। ਉਹਨਾਂ 10 ਸਾਲਾਂ ਦੇ ਪੀਰੀਅਡ ਦੇ ਵਿੱਚ ਜਿਹੜੇ ਸਿੰਚਾਈ ਨਾਲ ਸੰਬੰਧਿਤ ਕੁਝ ਯੋਜਨਾਵਾਂ ਨੂੰ ਮਨਜ਼ੂਰੀ ਮਿਲੀ, ਕੰਮ ਕਰ ਦਿੱਤੇ ਗਏ, ਉਹਦੇ ਆਧਾਰ ਤੇ 3 ਅਧਿਕਾਰੀਆਂ ਦੇ ਉੱਤੇ ਮਾਮਲਾ ਆ ਗਿਆ। ਸੁਵੇਸ਼ ਕੋਸ਼ਲ, KBS ਸਿੱਧੂ ਤੇ ਕਾਹਨ ਸਿੰਘ ਪੰਨੂ। ਕਾਹਨ ਸਿੰਘ ਪੰਨੂ ਆਪਣੀ ਕਾਰਜਵਿਧਾ ਦੇ ਨਾਲ ਮਕਬੂਲ ਅਫਸਰਾਂ ਚੋਂ ਇੱਕ ਨੇ ਜੀ, ਹੈ ਨਾ। ਤੇ ਚਰਚਿਤ KBS ਸਿੱਧੂ ਤੇ ਸੁਵੇਸ਼ ਕੌਸ਼ਲ ਵੀ ਰਹੇ ਨੇ ਆਪਣੀ ਕਾਰਜਵਿਧਾ ਦੇ ਨਾਲ। ਤੇ ਉਹ ਇਸ ਲਈ ਵੀ ਚਰਚਿਤ ਮਾਮਲਾ ਹੁੰਦਾ ਕਿ ਇੱਕ ਚੀਫ ਸੈਕਟਰੀ ਰਿਹਾ ਹੋਵੇ, ਦੂਆ ਪ੍ਰਮੁੱਖ ਸੈਕਟਰੀ ਹੋਵੇ, ਤੇ ਤੀਸਰਾ ਸਕੱਤਰ ਹੋਵੇ, ਮਤਲਬ ਕਿ ਸਿੰਚਾਈ ਮਾਮਲੇ ਦਾ। ਇਸ ਲਈ ਹੁਣ ਇਹ ਸਾਰੀ ਪ੍ਰਕਿਰਿਆ ਟੈਂਡਰ ਰਿਲੀਜ਼ ਕਰਨ ਤੋਂ ਮਾਮਲੇ ਤੋਂ ਸ਼ੁਰੂ ਹੁੰਦੀ ਹੈ ਕਿ ਜੀ ਠੇਕੇਦਾਰਾਂ ਨੂੰ ਟੈਂਡਰ ਰਿਲੀਜ਼ ਕੀਤਾ 1200 ਕਰੋੜ ਦਾ, ਮਤਲਬ ਸਿੰਚਾਈ ਘੁਟਾਲਾ ਹੈ ਜੀ ਇਹ, ਉਹਦੇ ਰਾਹੀਂ ਜੀ ਠੇਕੇਦਾਰ ਰਾਹੀਂ ਖੇਡ ਸੀ ਜੀ ਇਹ ਸਾਰੀ ਪ੍ਰਕਿਰਿਆ ਨੂੰ ਸਿਰੇ ਲਾਉਣ ਲਈ ਜੀ। ਇਸ ਲਈ ਫਿਰ ਸ਼ਿਕਾਇਤ ਹੋ ਗਈ ਜੀ। ਕੁਝ ਕਹਿੰਦੇ ਨਹੀਂ, ਇਹ ਤਾਂ ਟਕਰਾਅ ਸੀ ਸੁਵੇਸ਼ ਕੌਸ਼ਲ ਤੇ KBS ਸਿੱਧੂ ਦਾ, ਉਹਨਾਂ ਦੇ ਆਪਸੀ ਟਕਰਾਅ ਚੋਂ, ਇਹ ਸ਼ਿਕਾਇਤਾਂ ਦੇ ਵਿੱਚੋਂ ਜਨਮੇ, ਇੱਕ ਦੂਜੇ ਨੂੰ ਫਸਾਉਣ ਦੀ ਕਵਾਇਦ ਚੋਂ ਜੀ। ਠੀਕ ਹੈ, ਜੋ ਵੀ ਹੋਵੇ ਜੀ, ਮਾਮਲਾ ਵਿਜੀਲੈਂਸ ਕੋਲ ਚਲਾ ਗਿਆ। ਵਿਜੀਲੈਂਸ ਨੇ ਇਸ ਮਾਮਲੇ ਦੇ ਉੱਤੇ ਮਤਲਬ ਕਿ ਇਸ ਨੂੰ 1200 ਦੇ ਘੁਟਾਲੇ ਦੇ ਤਹਿਤ 32 ਬੰਦੇ ਇਸ ਮਾਮਲੇ ਦੇ ਵਿੱਚ ਉਲਝਾ ਲਏ। ਠੀਕ ਹੈ, ਥੋੜੇ ਨਹੀਂ ਗਏ। ਇਹ ਜੇ ਫਾਈਲ ਬੰਦ ਹੋਈ ਹੈ, ਜੇ ਇਹ ਮਾਮਲਾ ਕਲੋਜ਼ ਹੋਇਆ, ਤਾਂ 3 ਅਫਸਰਾਂ ਨੂੰ ਰਾਹਤ ਨਹੀਂ, 32 ਜਣਿਆਂ ਨੂੰ ਰਾਹਤ ਮਿਲੀ ਹੈ ਨਾ, 3 ਅਫਸਰਾਂ ਸਮੇਤ। ਸਹੀ ਹੈ ਜੀ। ਉਹਨਾਂ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ 16 ਚਲਾਨ ਪੇਸ਼ ਹੋ ਚੁੱਕੇ ਨੇ ਹੁਣ ਤੱਕ ਇਸ ਮਾਮਲੇ 'ਚ, ਜਿਨ੍ਹਾਂ 'ਚ 9 ਮੁੱਖ ਤੇ 7 ਸਪਲੀਮੈਂਟਰੀ ਜੀ ਜੀ, ਤੇ 32 ਆਰੋਪੀ ਨੇ, ਜਿਨ੍ਹਾਂ ਦੇ ਵਿੱਚੋਂ 26 ਤਾਂ ਸਰਕਾਰੀ ਅਫਸਰ ਅਧਿਕਾਰੀ ਨੇ ਤੇ 6 ਨਿੱਜੀ, ਜਿਵੇਂ ਠੇਕੇਦਾਰ ਤੇ ਹੋਰ ਉਹਦੇ ਇਸ ਤਰ੍ਹਾਂ। ਹੁਣ ਇਹ ਮਾਮਲੇ ਦੇ ਵਿੱਚ ਕਿਹਾ ਕੀ ਗਿਆ, ਕਹਿੰਦੇ ਜੀ ਵਿਜੀਲੈਂਸ ਕਹਿੰਦੀ ਹੈ ਕਿ ਨਾ ਤਾਂ ਸਾਨੂੰ ਰਿਸ਼ਵਤ ਦੇ ਪੈਸੇ ਬਰਾਮਦ ਹੋਏ, ਠੀਕ ਹੈ, ਨਾ ਜਿਹੜੇ ਇੱਕ ਦੂਜੇ ਤੇ ਦੋਸ਼ ਲਾਏ ਗਏ ਉਹਦੇ ਤੱਥ ਸਬੂਤ ਮਿਲੇ, ਨਾ ਗਵਾਹ ਲੱਭੇ, ਸਾਨੂੰ ਤਾਂ ਕੁਛ ਨਹੀਂ ਲੱਭਿਆ ਜੀ। ਉਹਨੇ ਫਾਈਲਾਂ ਬੰਦ ਕਰਨੀਆਂ ਪੈਣੀਆਂ ਜੀ ਕੇਸ। ਅੱਛਾ, ਕਮਾਲ ਹੈ। ਮਤਲਬ ਇੱਥੇ ਤਾਂ ਬਾਦਲਾਂ ਦੇ ਖਿਲਾਫ ਗਵਾਹ ਭੁਗਤਣ ਤੋਂ ਬਾਅਦ ਗਵਾਹ ਬਦਲ ਗਈ ਸੀ, ਇੱਥੇ ਤੱਕ ਫਿਰ ਗਵਾਹ ਲੱਭਣ ਦਾ ਹੀ ਮਾਮਲਾ। ਸਹੀ ਹੈ, ਬਿਲਕੁਲ ਜੀ। ਸੋ ਇਸ ਲਈ ਕੀ ਇਹ ਇੱਕ ਲੌਬੀ ਹੈ ਜਿਹੜੀ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ ਤੇ ਆਪਣਾ ਬਚਾਅ ਕਰਨ 'ਚ ਸਰਕਾਰਾਂ ਜਿਹਦੀਆਂ ਮਰਜ਼ੀ ਆ ਜਾਣ, ਉਹ ਆਪਣੇ ਮਾਮਲੇ ਨਿਬੇੜਨ ਦੀ ਮਹਾਰਤ ਜਾਣਦੀ ਹੈ, ਜਾਂ ਇਹ ਹਕੀਕਤ ਹੈ ਕਿ ਇਸ ਮਾਮਲੇ 'ਚ ਕੁਛ ਨਹੀਂ ਗਾ। ਸੋ ਜੋ ਵੀ ਹੋਵੇ, ਇਹ ਮੁੜ ਕੇ 2007 ਤੋਂ 17 ਵਾਲਾ ਮਾਮਲਾ
2026 ਚ ਗੂੰਜ ਰਿਹਾ ਹੈ। ਤੇ ਇਹ ਨਾ ਹੋਵੇ ਕਿ ਅੱਜ ਸਿਟੀ ਸੈਂਟਰ ਵਰਗੇ ਤੇ ਬਾਦਲਾਂ ਦੇ ਆਮਦਨ ਤੋਂ ਬਾਅਦ ਜਾਇਦਾਦ ਵਾਲੇ ਮਾਮਲਿਆਂ ਦੇ ਵਿੱਚ ਅਕਸਰ ਚਰਚਾ ਤੁਰਦੀ ਹੈ ਕਿ ਤਾਂ ਜੀ ਬਾਦਲ ਕੈਪਟਨ ਦਾ ਸੌਦਾ ਹੋ ਗਿਆ ਸੀ ਜੀ, ਸਮਝੌਤਾ ਹੋ ਗਿਆ ਸੀ, ਤਾਂ ਨਿਬੜ ਗਏ ਉਹ ਮਾਮਲੇ, ਸਹੀ ਆਪਸੀ ਰਾਜਨੀਤਿਕ ਸਾਂਝ ਪੈ ਗਈ ਸੀ। ਅੱਜ ਤੁਹਾਡੀ ਸੱਤਾ ਦੀ ਤਾਕਤ ਹੈ, ਹੋ ਸਕਦਾ ਅੱਜ ਕੋਈ ਸਾਹ ਨਾ ਕੱਢੇ, ਪਰ ਕੱਲ ਨੂੰ ਸਰਕਾਰ ਜਦੋਂ ਪਲਟ ਜਾਣੀ ਹੈ ਫਿਰ ਪਤਾ ਨਹੀਂ ਕਿੰਨੇ ਨਵੀਆਂ ਗੱਲਾਂ ਉੱਭਰ ਆਉਣ ਕਿ ਕੋਈ ਸਮਝੌਤਾ ਸੀ ਜਾਂ ਇਹ ਇੱਕ ਰੂਟੀਨ ਕਾਰਵਾਈ ਤਹਿਤ ਮਾਮਲਾ ਖਤਮ ਹੈ। ਆਉਂਦਾ ਸਮਾਂ ਬਹੁਤ ਕੁਝ ਤੈਅ ਕਰਦਾ, ਬਹੁਤ ਕੁਝ ਸਮੇਂ ਦੇ ਗਰਭ ਚ ਹੁੰਦਾ ਜਿਹੜਾ ਫਿਰ ਬਾਅਦ ਚੋਂ ਬਾਹਰ ਆਉਂਦਾ। ਜੀ ਬਿਲਕੁਲ। ਆਪਾਂ ਇੱਕ ਦਿਨ ਇਹ ਚਰਚਾ ਵੀ ਕੀਤੀ ਸ਼ਰਮਾ ਜੀ ਵੀ ਜੇ ਘੁਟਾਲੇ ਦਾ ਇਹ ਦੋਸ਼ੀ ਬੰਦਾ ਨਹੀਂ ਹੈ ਜਿਹਨੂੰ ਤੁਸੀਂ ਕਲੀਨ ਚਿੱਟ ਦਿੱਤੀ ਹੈ ਤਾਂ ਫਿਰ ਦੋਸ਼ੀ ਕੌਣ ਹੈ? ਉਹ ਵੀ ਤਾਂ ਲੱਭਣਾ ਤੁਹਾਡੀ ਜ਼ਿੰਮੇਵਾਰੀ ਹੈ ਨਾ। ਜਿਵੇਂ ਕਤਲ ਦੇ ਕੇਸ ਦੇ ਵਿੱਚ ਬੰਦੇ ਜਦੋਂ ਬਰੀ ਹੋ ਜਾਂਦੇ ਅਗਲੇ ਕਹਿੰਦੇ ਸਬੂਤਾਂ ਦੇ ਘਾਟ ਕਰਕੇ ਬਰੀ, ਠੀਕ ਹੈ ਸਬੂਤ ਨਹੀਂ ਜੁਟਾ ਸਕੀ ਪੁਲਿਸ, ਉਹ ਇੱਕ ਵੱਖਰਾ ਮਾਮਲਾ ਹੈ, ਬਰੀ ਬੰਦਾ ਹੋ ਗਿਆ ਇੱਕ ਵੱਖਰਾ ਮਾਮਲਾ, ਪਰ ਬੰਦਾ ਕਿਹਨੇ ਮਾਰਿਆ ਇਹ ਲੱਭਣਾ ਕਿਹਦਾ ਕੰਮ ਹੈ ਜੀ, ਕਿਹਦੀ ਜ਼ਿੰਮੇਵਾਰੀ? ਹਾਂਜੀ ਕਿਹਦੀ ਜ਼ਿੰਮੇਵਾਰੀ ਹੈ। ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੇ ਪਿੰਡਾਂ ਦੀ, ਕਹਿੰਦੇ ਹੁਣ ਸੋਲਰ ਲਾਈਟਾਂ ਲੱਗਣਗੀਆਂ ਜੀ ਪੰਜਾਬ ਦੇ ਪਿੰਡਾਂ ਦੇ ਵਿੱਚ। ਇਹ ਚੰਗੀ ਪਹਿਲ ਕਦਮੀ ਹੈ ਜੇ ਇੰਜ ਸਿਰੇ ਚੜਦਾ ਹੈ ਪ੍ਰੋਜੈਕਟ। ਜੀ ਜੀ ਪੰਜਾਬ ਸਰਕਾਰ ਵੱਲੋਂ ਇਹ ਕਹਿੰਦੇ ਜੀ ਪੇਡਾ ਦੇ ਨਾਲ ਮਿਲ ਕੇ ਕੁਝ ਸੰਸਥਾ ਤੇ ਸੰਬੰਧਿਤ ਕੰਪਨੀਆਂ ਨਾਲ ਮਿਲ ਕੇ ਪੰਜਾਬ ਦੇ 13,000 ਦੇ ਕਰੀਬ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਅਸੀਂ 3 ਲੱਖ ਦੇ ਕਰੀਬ ਸੋਲਰ ਲਾਈਟਾਂ ਲਾਉਣ ਜਾ ਰਹੇ ਹਾਂ। ਦੇਖੋ ਪਿੰਡਾਂ ਦੇ ਵਿੱਚ ਨਾ 7 ਵਜੇ ਤੋਂ ਬਾਅਦ ਪੂਰੀ ਤਰ੍ਹਾਂ ਹਨੇਰਾ ਪਸਰ ਜਾਂਦਾ, ਜਦ ਕਿ ਅੱਜ ਕੱਲ੍ਹ ਕੈਮਰੇ ਸਭ ਦੇ ਬਾਹਰ ਲੱਗੇ ਨੇ, ਪਰ ਲਾਈਟਾਂ ਤਾਂ ਵੀ ਬਾਹਰ ਨੀਚ ਨਹੀਂ ਜਗ ਰਹੀਆਂ ਹੁੰਦੀਆਂ, ਗਲੀਆਂ ਬੀਆਂ ਸੁੰਨੀਆਂ ਹੋ ਜਾਂਦੀਆਂ ਨੇ, ਅੰਦਰ ਚਾਹੇ ਘਰ ਦੇ ਵਿੱਚ 8-9 ਵਜੇ ਤੱਕ ਲਾਈਟਾਂ ਜਗਦੀਆਂ ਹੋਣ। ਸੋ ਇਸ ਲਈ ਫਿਰ ਉਹ ਕੈਮਰੇ ਵੀ ਕੰਮ ਕੀ ਕਰਨਗੇ ਜੇ ਬਾਹਰ ਰੋਸ਼ਨੀ ਨਹੀਂ ਹੈਗੀ। ਸਹੀ। ਅੱਛਾ ਹੁਣ ਜੇ ਬਿਜਲੀ ਦੂਜੀਆਂ ਸੋਲਰ ਲਾਈਟਾਂ ਦੀ ਬਜਾਏ ਦੂਜੀਆਂ ਲਾਈਟਾਂ ਲਾਉਂਦੇ ਨੇ ਤਾਂ ਪਹਿਲਾਂ ਹੀ ਜੋ ਬੋਝ ਹੈਗਾ ਆਪਾਂ ਪਾਵਰਕਾਮ ਤੇ ਦੇਖ ਰਹੇ ਹਾਂ ਸਰਕਾਰ ਤੇ, ਉਹ ਹੋਰ ਵੱਡਾ ਹੋ ਜਾਂਦਾ। ਅਜਿਹੇ ਦੇ ਵਿੱਚ ਮੈਨੂੰ ਲੱਗਦਾ ਕਿ ਯੋਜਨਾ ਸਹੀ ਹੈ ਜੇ ਸਾਰਥਕ ਹੈ, ਜੇ ਸੋਲਰ ਲਾਈਟਾਂ ਕਾਮਯਾਬ ਨੇ, ਬਸ਼ਰਤੇ ਉਹਨਾਂ ਨੂੰ ਚੋਰੀ ਹੋਣ ਤੋਂ ਬਚਾ ਲਿਆ ਜਾਵੇ, ਬਸ਼ਰਤੇ ਉਹ 'ਚ ਕਮਿਸ਼ਨ ਵਾਲਾ ਮਾਮਲਾ ਨਾ ਆਵੇ। ਸਹੀ। ਹੁਣ ਪਹਿਲੇ ਪੜਾਅ 'ਚ ਕਹਿੰਦੇ 2600 ਪਿੰਡਾਂ 'ਚ 50,000 ਤੋਂ ਵੱਧ ਲਾਈਟਾਂ ਲਾਵਾਂਗੇ ਜੀ, ਤੇ ਕਹਿੰਦੇ 5 ਸਾਲ ਇਹ ਕੰਪਨੀਆਂ ਨੂੰ ਕੰਟਰੈਕਟ ਆ, 5 ਸਾਲ ਫਿਰ ਕੰਪਨੀ ਦਾ ਲੇਖਾ ਹੋਇਆ, ਸਾਡਾ ਕੋਈ ਲੇਖਾ ਦੇਖ ਨਹੀਂ। 450 ਕਰੋੜ ਕਰੀਬ 470 ਕਰੋੜ ਦਾ ਇਹ ਪ੍ਰੋਜੈਕਟ ਦੱਸਿਆ ਜਾ ਰਿਹਾ। ਬਸ ਇੰਨਾ ਗੌਰ ਕਰਨ ਵਾਲੀ ਗੱਲ ਹੈ ਕਿ ਕਿਤੇ ਇਹ ਨਾ ਹੋਵੇ ਕਿ ਜਿਵੇਂ ਇੱਕ ਵਾਰ ਮਨਪ੍ਰੀਤ ਬਾਦਲ ਜਦੋਂ ਵਿੱਤ ਮੰਤਰੀ ਸੀਗੇ ਤਦ ਕੋਈ ਕੰਪਨੀ ਆਈ ਕਿ ਉਹ ਪਣ ਚੱਕੀਆਂ ਲਾਉਣੀਆਂ ਨੇ ਜੀ, ਅਸੀਂ ਆਪਣੇ ਵੱਲੋਂ ਲਾਉਣਾ ਚਾਹੁੰਦੇ ਹਾਂ, ਤੇ ਉਹ ਕਹਿੰਦੇ ਉਹ ਆਪਣੇ ਵੱਲੋਂ ਲਾਉਣਾ ਚਾਹੁੰਦੇ ਸੀ, ਉਲਟਾ ਉਹ ਲਾਉਣ ਦੇ ਲਈ ਵੀ ਉਹਨਾਂ ਤੋਂ ਰਿਸ਼ਵਤ ਦੀਆਂ ਮੰਗ ਸ਼ੁਰੂ ਹੋ ਗਈ ਵੱਖੋ ਵੱਖ ਵਿਭਾਗਾਂ ਕਿ ਸਾਨੂੰ ਹਿੱਸਾ ਦਿਓ, ਸਾਨੂੰ ਕਮਿਸ਼ਨ ਦਿਓ, ਸੋ ਵਿਚਾਰੇ ਭੱਜ ਗਏ। ਉਸੇ ਤਰ੍ਹਾਂ ਕਿਤੇ ਇਹ ਨਾ ਹੋਵੇ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਸੰਦ, ਤੁਹਾਡੇ ਔਜ਼ਾਰ, ਤੁਹਾਡੀ ਮਸ਼ੀਨਰੀ ਅਸੀਂ ਸਬਸਿਡੀ ਤੇ ਦਿੰਦੇ ਆ, ਖਰੀਦ ਲਓ। ਬਾਹਰ ਮਸ਼ੀਨਰੀ ਲੱਖ ਦੀ ਮਿਲ ਰਹੀ ਹੁੰਦੀ ਹੈ, ਸਬਸਿਡੀ ਵਾਲੀ 2.5 ਲੱਖ ਦੀ ਹੁੰਦੀ ਹੈ, ਕੱਟ ਕੇ ਕਹਿੰਦੇ ਤੁਹਾਨੂੰ 1.25 ਲੱਖ ਦੀ ਦੇ ਦਾਂਗੇ। ਜਿਹੜੇ ਖੁੱਲੇ ਬਾਜ਼ਾਰ 'ਚ ਲੱਖ ਦੀ ਹੈ ਉਹ ਸਬਸਿਡੀ ਘਟਾ ਕੇ ਉਹਨੂੰ 1.25 ਲੱਖ ਦੀ ਮਿਲ ਰਹੀ ਹੈ, ਤਾਂ ਕੌਣ ਖਾ ਰਿਹਾ ਮਲਾਈ? ਸਹੀ। ਸੋ ਇਸ ਲਈ ਅਜਿਹਾ ਕੁਝ ਨਾ ਹੋਵੇ ਕਿ ਸੋਲਰ ਲਾਈਟ ਲੱਗੇ ਘੱਟ ਤੇ ਕਮਿਸ਼ਨ ਵੱਧ ਖਾ ਲਵੇ, ਚਾਨਣ ਕਿਸੇ ਦੀ ਜੇਬ 'ਚ ਹੋਣ ਲੱਗ ਜਾਵੇ। ਸੋ ਬਸ ਇੰਨਾ ਕਿ ਨਿਗਾਹ ਰੱਖੇ, ਸਵਾਗਤਯੋਗ ਕਦਮ ਹੈ। ਹਾਂ, ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਕਿਤੇ ਇਹ ਨਾ ਹੋਵੇ ਜਿਹੜੀ ਕੰਪਨੀ ਹੈ ਬਾਅਦ 'ਚ ਜਿਨ੍ਹਾਂ ਦੇ ਟੈਂਟ ਕੁਰਸੀਆਂ ਆਉਂਦੀਆਂ ਨੇ ਦਿੱਲੀ ਤੋਂ, ਉਵੇਂ ਇਹ ਵੀ ਦਿੱਲੀ ਤੋਂ ਆ ਰਹੀ ਹੋਵੇ ਕੰਪਨੀ। ਸੋ ਇਹ ਕਈ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ, ਪਰ ਇਹ ਕਾਬਲੇ ਤਾਰੀਫ ਹੈ ਜੇਕਰ ਪਿੰਡਾਂ 'ਚ ਰੋਸ਼ਨੀ ਹੁੰਦੀ ਹੈ, ਚਾਨਣ ਹੁੰਦਾ, ਤਾਂ ਇਹ ਮਸ਼ਹੂਰੀ ਦੀ ਬਜਾਏ ਜੇ ਹਕੀਕਤ 'ਚ ਕੰਮ ਹੋ ਜਾਂਦਾ ਤਾਂ ਸਰਕਾਰ ਵਧਾਈ ਦੀ ਪਾਤਰ ਹੈ। ਜੀ ਬਿਲਕੁਲ। ਤੇ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ।